ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਵਿਰਦੀ ਕਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 5 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਇੱਕ ਅਹਿਮ ਪੰਥਕ ਮਾਮਲੇ ਤੋਂ। 5 ਮੈਂਬਰੀ ਕਮੇਟੀ ਇਸ ਨੂੰ ਹੁਣ ਖਾਰਜ ਕਰਨ ਦੀ ਚਿੱਠੀ ਆ ਗਈ ਹੈ ਜੀ ਕਹਿੰਦੇ। ਬਿਲਕੁਲ ਜੀ, ਅੱਜ ਪੰਜ ਸਿੰਘ ਸਾਹਿਬਾਨ ਦੀ ਬੈਠਕ ਹੈ। ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਸ ਤੋਂ ਕੁਝ ਦੇਰ ਬਾਅਦ ਹੀ ਪੰਜ ਸਿੰਘ ਸਾਹਿਬਾਨ ਹੋਣੀ ਹੈ। ਔਰ ਉਸ ਬੈਠਕ ਦੇ ਵਿੱਚ ਮੁੱਖ ਤੌਰ ਦੇ ਉੱਤੇ ਮੁੱਦਾ ਤਾਂ ਸ਼੍ਰੀਨਗਰ ਦੇ ਵਿੱਚ ਜਿਹੜਾ ਭਾਸ਼ਾ ਵਿਭਾਗ ਵੱਲੋਂ ਪੰਜਾਬ ਸਰਕਾਰ ਵੱਲੋਂ 350 ਸਾਲਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੂੰ ਲੈ ਕੇ ਦਿਹਾੜੇ ਨੂੰ ਲੈ ਕੇ ਸਮਾਗਮ ਰੱਖਿਆ ਗਿਆ ਸੀ। ਉਹਦੇ ਵਿੱਚ ਜਿਵੇਂ ਵੀਰ ਸਿੰਘ ਨੇ ਜਿਹੜਾ ਨੱਚਣ ਗਾਉਣ ਵਾਲਾ ਗੀਤ ਗਾਇਆ ਤੇ ਲੋਕ ਨੱਚੇ, ਉਸ ਨੂੰ ਲੈ ਕੇ ਮਤਲਬ ਕਿ ਫਿਰ ਵੀਰ ਸਿੰਘ ਹੋਰਾਂ ਨੇ ਤੁਰੰਤ ਮਾਫੀ ਮੰਗੀ, ਖੁਦ ਪੇਸ਼ ਵੀ ਹੋਏ। ਤੇ ਹੁਣ ਉਸ ਹਰਜੋਤ ਬੈਂਸ ਉਸ ਵਿਭਾਗ ਨਾਲ ਸੰਬੰਧਿਤ ਮੰਤਰੀ ਤੇ ਉੱਥੋਂ ਦੇ ਡਾਇਰੈਕਟਰ ਚੇਅਰਮੈਨ ਜਸਵੰਤ ਜਫਰ, ਇਹਨਾਂ ਨੂੰ ਤਲਬ ਕੀਤਾ ਗਿਆ। ਵੈਸੇ ਤਾਂ ਪੇਸ਼ੀ 1 ਤਰੀਕ ਨੂੰ ਸੀ। ਫਿਰ ਉਹ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਪਰਿਵਾਰ ਦੇ ਵਿੱਚ ਬਹੁਤ ਨੇੜੇ ਰਿਸ਼ਤੇ ਚੋਂ ਮਤਲਬ ਦੇਹਾਂਤ ਹੁੰਦਾ ਹੈ ਸੜਕ ਹਾਦਸੇ ਤੋਂ ਬਾਅਦ, ਉਹਦੇ ਕਰਕੇ ਕਿ ਫਿਰ ਅੱਗੇ ਪਾ ਦਿੱਤੀ ਜਾਂਦੀ ਹੈ ਜੀ। ਹੁਣ ਭੋਗ 10 ਤਰੀਕ ਨੂੰ ਸੀਗਾ ਤੇ ਇਸ ਲਈ ਮੰਨਿਆ ਜਾ ਰਿਹਾ ਸੀ ਕਿ ਬੈਠਕ 10 ਤੋਂ ਬਾਅਦ ਹੀ ਹੋਏਗੀ। ਪਰ ਅਚਾਨਕ ਬੈਠਕ ਫਿਰ ਅੱਜ ਦੀ ਆ ਗਈ ਤੇ ਉਹਦੇ ਵਿੱਚੋਂ ਇਹ ਫਿਰ 6 ਤਰੀਕ ਦੀ ਬੈਠਕ ਰੱਖਣ ਤੋਂ ਅੰਦਾਜ਼ਾ ਇਹ ਵੀ ਲੱਗਿਆ ਜਾ ਰਿਹਾ ਕਿ ਇਹ ਇਕੱਲਾ ਸ਼੍ਰੀਨਗਰ ਵਾਲੀ ਘਟਨਾ ਦਾ ਮਾਮਲਾ ਨਹੀਂ ਆਊਗਾ, ਉੱਥੇ 5 ਮੈਂਬਰੀ ਕਮੇਟੀ ਦਾ ਮਾਮਲਾ ਵੀ ਆਊਗਾ। ਹੁਣ ਇਸ ਗੱਲ ਨੂੰ ਸਮਝਣ ਲਈ ਕਿ 5 ਮੈਂਬਰੀ ਕਮੇਟੀ ਵਾਲਾ ਮਾਮਲਾ ਕਿਵੇਂ ਆਊਗਾ, ਸਾਨੂੰ ਜਾਣਾ ਲੰਘੇ ਕੱਲ ਦੇ SGPC ਦੇ ਵਿਸ਼ੇਸ਼ ਇਜਲਾਸ 'ਚ। ਠੀਕ ਹੈ, ਕੱਲ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਇਜਲਾਸ ਸੀ। ਔਰ ਉਸ ਇਜਲਾਸ ਦਾ ਮਹੱਤਵ ਵੀ, ਕਿਉਂਕਿ ਜੇ ਵਿਸ਼ੇਸ਼ ਹੈ ਤਾਂ ਵਿਸ਼ੇਸ਼ ਹੁੰਦਾ, ਕੋਈ ਖਾਸ ਇੱਕ ਪ੍ਰੋਗਰਾਮ ਹੁੰਦਾ। ਸੋ ਉਹ ਮੁੱਖ ਮੁੱਦਾ ਸੀਗਾ ਤਖਤਾਂ ਦਾ ਟਕਰਾਅ, ਜਦੋਂ ਕਿ ਉਸ ਮੁੱਦੇ ਨੂੰ ਸੁਲਝਾ ਚੁੱਕੇ ਨੇ ਖੁਦ ਐਡਵੋਕੇਟ ਹਰਿੰਦਰ ਸਿੰਘ ਧਾਮੀ ਵਿੱਚ ਪੈ ਕੇ ਬਹੁਤ ਵਧੀਆ ਰੋਲ ਉਹਨਾਂ ਨੇ ਨਿਭਾਇਆ ਤੇ ਉਹ ਮਸਲਾ ਹੱਲ ਹੋਇਆ। ਪਰ ਇਜਲਾਸ ਰੱਖਿਆ ਸੀ ਤੇ ਇਜਲਾਸ ਹੋਇਆ, ਇਜਲਾਸ ਦੇ ਵਿੱਚ ਉਸ ਦੇ ਉੱਤੇ ਚਰਚਾ ਵੀ ਹੋਈ। ਬਾਅਦ ਚੋਂ ਮਤਾ ਵੀ ਆਇਆ ਕਿ ਬਈ ਗੁਰੂ ਸਾਹਿਬ ਵੱਲੋਂ ਥਾਪਿਆ ਗਿਆ ਤਖਤ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਹੈ, ਬਾਕੀ ਤਖਤ ਬਹੁਤ ਸਨਮਾਨਯੋਗ ਔਰ ਮਹੱਤਵਪੂਰਨ ਨੇ। ਪਰ ਜਦੋਂ ਕੌਮੀ ਤੌਰ ਦੇ ਉੱਤੇ ਸਮੁੱਚੀ ਕੌਮ ਦੇ ਨਾਲ ਸੰਬੰਧਿਤ ਕੋਈ ਮਸਲਾ ਆਵੇ, ਸਮੁੱਚੀ ਸਿੱਖ ਭਾਈਚਾਰੇ ਨਾਲ ਸੰਬੰਧਿਤ ਮਸਲਾ ਆਵੇ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰਛਾਇਆ 'ਚ ਹੀ ਵਿਚਾਰਿਆ ਤੇ ਕੋਖਿਆ ਤੇ ਉਹਦੇ ਉੱਤੇ ਕੋਈ ਫੈਸਲਾ ਹੋ ਸਕਦਾ। ਪਰ ਜੇਕਰ ਸਥਾਨਕ ਕੋਈ ਮਸਲਾ ਹੈਗਾ ਉਹਨਾਂ ਨੂੰ ਤਖਤ ਸਾਹਿਬਾਨ ਆਪਣੇ ਪੱਧਰ ਤੇ ਸੁਲਝਾ ਸਕਦੇ ਨੇ, ਉਹਦੇ ਵਿੱਚ ਸਿੱਧੀ ਦਖਲਅੰਦਾਜ਼ੀ ਇੱਕ ਦੂਜੇ ਨਾ ਕੀਤਾ ਜਾਵੇ। ਸੋ ਇਸ ਤਰ੍ਹਾਂ ਮਤੇ ਪਾਸ ਕਰਕੇ ਇੱਕ ਤਰ੍ਹਾਂ ਨਾਲ ਅਪੀਲ ਭੇਜੀ ਗਈ ਹੈ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ। ਸੋ ਇਹ ਪ੍ਰਕਿਰਿਆ ਉਹਦੇ ਵਿੱਚ ਹੋਈ। ਪਰ ਉਸ ਇਜਲਾਸ ਦੇ ਦੌਰਾਨ ਪਹਿਲੂ ਇਹ ਆਇਆ ਕਿ ਜੀ 5 ਮੈਂਬਰੀ ਕਮੇਟੀ ਨੇ SGPC ਨੂੰ ਇੱਕ ਚਿੱਠੀ ਭੇਜੀ ਆ ਕਿ 11 ਤਰੀਕ ਨੂੰ ਅਸੀਂ ਆਪਣਾ ਇਜਲਾਸ ਕਰਨਾ, ਸਾਨੂੰ ਤੇਜਾ ਸਿੰਘ ਸਮੁੰਦਰੀ ਹੱਲ ਦਿੱਤਾ ਜਾਵੇ। ਉਹਦੇ ਉੱਤੇ ਆਪਾਂ ਗੱਲ ਕਰ ਚੁੱਕੇ ਹਾਂ ਕਿ SGPC ਨੇ ਉਸ ਅਰਜੀ ਦੇ ਨਾਲ ਇੱਕ ਆਪਣੀ ਰਸੀਦ ਲਾ ਕੇ, ਪਰਚੀ ਜੀ ਲਾ ਕੇ ਉਹ ਜਥੇਦਾਰ ਸਾਹਿਬ ਦੇ ਘਰੇ ਭੇਜਤੀ ਕਿ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਨੂੰ ਭੇਜਤੀ ਕਿ ਤੁਸੀਂ ਸਾਨੂੰ ਇਹਦੇ ਤੇ ਅਗਵਾਈ ਕਰੋ, ਸਾਨੂੰ ਦਿਸ਼ਾ ਨਿਰਦੇਸ਼ ਦਿਓ, ਅਸੀਂ ਕਿਵੇਂ ਅੱਗੇ ਵਧੀਏ। ਇਸ ਨੂੰ ਲੈ ਕੇ ਉੱਥੇ ਇਜਲਾਸ ਦੇ ਵਿੱਚ ਸਵਾਲ ਆਇਆ ਜੀ ਕਿ ਇਹ ਦੱਸੋ ਕੀ ਹੈ। ਵੈਸੇ ਤਾਂ ਇਹ ਸ਼੍ਰੋਮਣੀ ਕਮੇਟੀ ਦੇ ਇਜਲਾਸ ਵਾਲਾ ਮੁੱਦਾ ਨਹੀਂ ਹੈ ਜੀ ਕਿ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ, ਉਹਨੇ ਫਾਈਨਲ ਥੋੜਾ ਕਰਨਾ। ਇੱਥੋਂ ਤੱਕ SGPC ਦੀ ਇਹ ਕਾਰਜਕਾਰਨੀ ਦਾ ਵੀ ਮੁੱਦਾ ਨਹੀਂ ਹੈ ਕਿ ਕਾਰਜਕਾਰਨੀ ਫੈਸਲਾ ਕਰ ਲਵੇ ਜੀ ਕਿ ਆਪਾਂ ਇਹ ਹਾਲ ਦੇਣਾ ਜਾਂ ਨਹੀਂ ਦੇਣਾ।
ਠੀਕ ਹੈ, ਧਾਮੀ ਸਾਹਿਬ ਆਪਣੇ ਪੱਧਰ ਤੇ ਹਾਂ ਨਾ ਕਰ ਸਕਦੇ, ਜਦੋਂ ਕਿ ਧਾਮੀ ਸਾਹਿਬ ਦੇ ਪੱਧਰ ਦਾ ਵੀ ਮਸਲਾ ਨਹੀਂ ਹੈ ਜੀ, ਇਹਦਾ ਪ੍ਰਬੰਧ ਦਾ, ਦਫ਼ਤਰ ਦਾ, ਐਸਜੀਪੀਸੀ ਦੇ ਸਕੱਤਰੇਤ ਦਾ ਮਸਲਾ ਹੈ ਕਿ ਉਹਨਾਂ ਨੇ ਦੇਖਣਾ ਜੀ ਇੰਨੀ ਤਰੀਕ ਨੂੰ ਕਿਸੇ ਨੇ ਬੁੱਕ ਤਾਂ ਨਹੀਂ ਕਰਾਇਆ ਜੀ, ਤੇ ਪੱਤਰ ਕੰਮ ਲਈ ਵਰਤਿਆ ਜਾ ਰਿਹਾ ਹੈ ਨਾ, ਕੋਈ ਇਤਰਾਜ਼ ਨਹੀਂ ਮਤਲਬ ਕੀਤਾ ਜਾ ਸਕਦਾ। ਸੋ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਤਾਂ ਇਹਦਾ ਮਤਲਬ ਅਕਾਲੀ ਦਲ ਪੰਥ ਦੀ ਨੁਮਾਇੰਦਗੀ ਦੇ ਹਵਾਲੇ ਨਾਲ ਵੀ ਮੰਨਿਆ ਜਾਂਦਾ। ਸੋ ਇਸ ਪ੍ਰਕਿਰਿਆ ਦੇ ਵਿੱਚ ਉਹਨਾਂ ਲਈ ਦੇਣਾ ਕੋਈ ਅਸੰਭਵ ਨਹੀਂ ਸੀਗਾ, ਪਰ ਸਭ ਨੂੰ ਪਤਾ ਹੈ ਕਿ ਇਹ ਬਾਦਲ ਧਿਰ ਦੇ ਉਲਟ ਖੜੀ ਧਿਰ ਹੈ ਜਾਂ ਬਾਦਲਾਂ ਨੂੰ ਚੁਣੌਤੀ ਦੇ ਧਿਰ ਹੈ, ਤੇ ਐਸਜੀਪੀਸੀ ਬਾਦਲਾਂ ਦੀ ਝੋਲੀ ਪਈ ਧਿਰ ਹੈ। ਸੋ ਇਸ ਲਈ ਫਿਰ ਉਹ ਆਸਾਨ ਨਹੀਂ ਸੀਗਾ ਉਹਨਾਂ ਲਈ ਜੀ। ਤੇ ਜਦੋਂ ਇਹ ਸਵਾਲ ਉੱਥੇ ਆਇਆ ਇਜਲਾਸ ਦੇ ਵਿੱਚ ਤੇ ਪੁੱਛਿਆ ਗਿਆ ਜੀ ਕਿ ਜਥੇਦਾਰ ਸਾਹਿਬਾਨ ਨੂੰ ਕੀ ਭੇਜਤਾ, ਕੀ ਹੁਣ ਡਾਕਖਾਨਾ ਬਣਾ ਲਿਆ ਅਸੀਂ ਅਕਾਲ ਤਖਤ ਸਾਹਿਬ, ਤੇ ਜਥੇਦਾਰ ਹੁਣ ਚਿੱਠੀਆਂ ਦੇਖਿਆ ਕਰਨਗੇ, ਕਮਰੇ ਦੇਣੇ ਕਿਹਨੂੰ ਨਹੀਂ ਦੇਣੇ, ਹਾਲ ਕਿਹਨੂੰ ਦੇਣਾ ਨਹੀਂ ਦੇਣਾ, ਇਹ ਬਾਦਸ਼ਾਹ ਕਰਨਗੇ। ਜਿਹੜੇ ਤੇ ਥੋੜੀ ਗਰਮਾ ਗਰਮੀ ਹੋਈ, ਇੱਕ ਮੈਂਬਰ ਨੇ ਬੜੇ ਕਮਾਲ ਦਾ ਨੁਕਤਾ ਸਾਹਮਣੇ ਰੱਖਿਆ ਜਿਹਦੇ ਲਈ ਐਸਜੀਪੀਸੀ ਸਣੇ ਪ੍ਰਧਾਨ ਲਾਜਵਾਬ ਹੋ ਗਏ। ਉਹ ਕਹਿੰਦੇ ਵੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਦੋਂ ਹਟਾਉਣ ਦੀ ਪ੍ਰਕਿਰਿਆ ਦੇ ਹਵਾਲੇ ਨਾਲ ਤੁਸੀਂ ਇਨਕੁਆਇਰੀਆਂ ਖੋਲੀਆਂ ਤੇ ਉਸ ਸਮੇਂ ਕਮੇਟੀ ਬਣਾ ਕੇ ਇਨਕੁਆਇਰੀ ਕੀਤੀ ਜਾ ਰਹੀ, ਤਾਂ ਗਿਆਨੀ ਰਘਵੀਰ ਸਿੰਘ ਬਾਰ-ਬਾਰ ਇਹ ਗੱਲ ਕਹਿੰਦੇ ਨੇ ਵੀ ਕਿ ਐਸਜੀਪੀਸੀ ਦੇ ਅਧਿਕਾਰ ਖੇਤਰ ਦਾ ਕੰਮ ਨਹੀਂ ਆ, ਤੁਸੀਂ ਉਹ ਅਧਿਕਾਰ ਜਥੇਦਾਰਾਂ ਦਾ ਬਣਦਾ ਉਹਨਾਂ ਨੂੰ ਸੌਂਪ ਦਿਓ। ਅਕਾਲ ਤਖਤ ਸਾਹਿਬ ਦੇ ਜਥੇਦਾਰ ਪੰਜ ਸਿੰਘ ਸਾਹਿਬਾਨ ਉਹ ਤੈਅ ਕਰਨਗੇ ਜੇ ਕਰਨਾ ਕਿ ਇਹ ਤੁਹਾਡਾ, ਪਰ ਕਹਿੰਦੇ ਆਪਾਂ ਛੱਡਿਆ ਨਹੀਂ, ਉਹ ਆਪਾਂ ਆਪਣੇ ਅਧਿਕਾਰ ਚ ਲੈ ਲਿਆ। ਹੁਣ ਜਿਹੜਾ ਸਾਡਾ ਅਧਿਕਾਰ ਹੈ ਉਹ ਅਸੀਂ ਅਕਾਲ ਤਖਤ ਸਾਹਿਬ ਨੂੰ ਦੇਈ ਜਾਂਦੇ ਹਾਂ। ਦੇਖ ਲਓ ਕਿ ਕਰਨਾ ਚਿੱਠੀ ਦੇ ਉੱਤੇ ਹਾਲ ਦੇਣ ਦਾ ਉਹ ਸਾਡਾ ਕੰਮ ਹੈ, ਪ੍ਰਬੰਧਕੀ ਕੰਮ ਉਹ ਅਸੀਂ ਉਹਨਾਂ ਨੂੰ ਦੇ ਰਹੇ ਹਾਂ ਕਿ ਉਹਨਾਂ ਦਾ ਕੰਮ ਅਸੀਂ ਕਰਨ ਲੱਗ ਪਏ, ਸਾਡਾ ਕੰਮ ਉਹ ਕਰਨ ਲੱਗ ਪਏ। ਸਿਧਾਂਤਕ ਤੌਰ ਤੇ ਆਪਾਂ ਠੀਕ ਹੈਗੇ, ਸਹੀ ਹੈ, ਬਿਲਕੁਲ ਸਹੀ। ਇਸ ਮਸਲੇ ਤੇ ਚੁੱਪ, ਹੁਣ ਕੋਈ ਜਵਾਬ ਨਹੀਂ। ਚਲੋ ਬਾਕੀ ਮੈਂਬਰਾਂ ਨੇ ਵੀ ਸਵਾਲ ਖੜੇ ਕੀਤੇ ਹੈ ਨਾ, ਤੇ ਬੀਬੀ ਜਗੀਰ ਕੌਰ ਨੇ ਵੀ ਖਾਸਾ ਕੁਛ ਕਿਹਾ। ਮੈਨੂੰ ਪਤਾ ਧਾਮੀ ਸਾਹਿਬ ਤੁਹਾਡੇ ਅੰਦਰ ਦਾ ਦਰਦ ਮੈਂ ਪੜ੍ਹਦੀ ਹਾਂ, ਆਪਾਂ ਇਕੱਠਿਆਂ ਕੰਮ ਕੀਤਾ ਹੈ ਨਾ, ਤੇ ਮੈਨੂੰ ਪਤਾ ਹੈ ਕਿ ਤੁਸੀਂ ਅੰਦਰੋਂ ਤਾਂ ਦੁਖੀ ਹੋ, ਪਰ ਪਤਾ ਨਹੀਂ ਕਿਉਂ ਕੁਰਸੀ ਨਾਲ ਵੱਜੇ ਹੋ, ਕਿਉਂ ਚੰਗੀਆਂ ਸੁਣੌਤੀਆਂ ਹੋਈਆਂ। ਪਰ ਕੱਲ ਗਿਆਨੀ ਕੁਲਦੀਪ ਸਿੰਘ ਗੜਗੱਜ ਜਾਂ ਬਾਬਾ ਟੇਕ ਸਿੰਘ ਧਨੌਲਾ ਐਸਜੀਪੀਸੀ ਦੇ ਇਜਲਾਸ 'ਚ ਨਹੀਂ ਆਏ। ਬੇਸ਼ੱਕ ਜਥੇਦਾਰ ਸਾਹਿਬਾਨ ਨੂੰ VOTING 'ਚ ਅਧਿਕਾਰ ਨਹੀਂ ਹੁੰਦਾ, ਪਰ ਉਹ ਅਗਵਾਈ ਕਰਦੇ ਰਹੇ ਨੇ ਇਜਲਾਸਾਂ ਦੀ, ਆ ਕੇ ਉਹਨਾਂ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ ਨੇ, ਉਹਨਾਂ ਨੂੰ ਤੇ ਚਿੱਠੀ ਜਾਂਦੀ ਹੈ, ਉਹਨਾਂ ਨੂੰ ਹਮੇਸ਼ਾ ਦੱਸਿਆ ਜਾਂਦਾ। ਸੋ ਕੱਲ ਨਾ ਆਉਣ ਦਾ ਕਾਰਨ ਇਹ ਮੰਨਿਆ ਜਾਂਦਾ ਕਿ ਉਹਨਾਂ ਨੂੰ ਪਤਾ ਸੀਗਾ ਵੀ ਕਿ ਐਸਜੀਪੀਸੀ ਦੇ ਪ੍ਰਧਾਨ ਤੋਂ ਲੈ ਕੇ ਕਿੰਨੇ ਮੈਂਬਰ ਉਹ ਨੇ ਜਿਹੜੇ ਅਜੇ ਵੀ ਸਾਨੂੰ ਜਥੇਦਾਰ ਦੀ ਮਾਨਤਾ ਨਹੀਂ ਦੇ ਰਹੇ ਜੀ ਜੀ, ਤੇ ਦੂਜੇ ਪਾਸਿਓਂ ਤਾਂ ਜਿਹੜੇ ਸਾਹਮਣੇ ਵਾਲੀ ਤਰ੍ਹਾਂ ਚੋਂ ਨੇ ਉਹ ਤਾਂ ਹੈਗੇ ਹੀ ਨੇ। ਸੋ ਇਸ ਲਈ ਜੇਕਰ ਜਥੇਦਾਰ ਦੇ ਕਿਸੇ ਫੈਸਲੇ ਤੇ ਚਰਚਾ ਹੋਵੇ ਉਹ ਵੱਖਰਾ ਪਹਿਲੂ ਹੁੰਦਾ, ਜੇ ਉਹਨਾਂ ਦੀ ਹਾਜ਼ਰੀ 'ਚ ਵੀ ਉਹਨਾਂ ਦੇ ਕਿਸੇ ਫੈਸਲੇ ਨੂੰ ਲੈ ਕੇ ਚਰਚਾ ਹੋਵੇ ਉਹ ਸਾਰਥਕ ਤਰੀਕੇ ਨਾਲ, ਹੈ ਨਾ। ਪਰ ਜੇ ਜਥੇਦਾਰ ਸਾਹਿਬਾਨ ਤੇ ਕੋਈ ਸਵਾਲ ਖੜਾ ਕਰ ਦੇਵੇ ਉਹਨਾਂ ਦੀ ਹਾਜ਼ਰੀ 'ਚ, ਫਿਰ ਇਹ ਬੜਾ ਅਜੀਬੋ-ਗਰੀਬ ਮਸਲਾ ਬਣ ਜਾਣਾ ਸੀ। ਸੋ ਇਸ ਲਈ ਸ਼ਾਇਦ ਇਹ ਤੋਂ ਕੰਨੀ ਕਤਰਾ ਗਈ। ਪਰ ਜਿਹੜਾ ਹੁਣ ਇਹ ਗੱਲ ਸਪਸ਼ਟ ਹੋ ਗਈ ਕਿ ਐਸਜੀਪੀਸੀ ਦੀ ਇੱਕ ਚਿੱਠੀ ਉਹਨਾਂ ਕੋਲ ਪਈ ਆ, ਤੇ ਉਹਦੇ ਹਵਾਲੇ ਨਾਲ ਅੱਜ ਕੱਲਾ ਇਹਦਾ ਮਤਲਬ ਮੰਤਰੀ ਸਾਹਿਬ ਵਾਲਾ ਹਰਜੋਤ ਬੈਂਸ ਵਾਲਾ ਭਾਸ਼ਾ ਵਿਭਾਗ ਵਾਲਾ ਮਸਲਾ ਨਹੀਂ ਵਿਚਾਰਿਆ ਜਾਊਗਾ, ਮਤਲਬ ਹਾਲ ਦੇ ਕਮਰੇ ਦੇ ਹਵਾਲੇ ਨਾਲ 5 ਮੈਂਬਰੀ ਕਮੇਟੀ ਦਾ ਮਸਲਾ ਵੀ ਆਊਗਾ, ਪਰ ਕੱਲਾ ਇਸ ਚਿੱਠੀ ਦੇ ਆਧਾਰ ਤੇ ਨਹੀਂ ਆਊਗਾ। ਲੰਘੇ ਕੱਲ ਇੱਕ ਚਿੱਠੀ ਹੋਰ ਪਹੁੰਚ ਗਈ ਤਖਤ ਤੇ, ਠੀਕ ਹੈ, ਉਹਦੀ ਸਿੱਧੀ ਮੰਗ ਕਰ ਰਹੀ ਹੈ ਕਿ 5 ਮੈਂਬਰੀ ਕਮੇਟੀ ਭੰਗ ਕੀਤੀ ਜਾਵੇ, 5 ਮੈਂਬਰੀ ਕਮੇਟੀ ਖਾਰਜ ਕੀਤੀ ਜਾਵੇ। ਉਹਦੇ ਵਿੱਚ ਆਧਾਰ ਦਿੱਤਾ ਜਾ ਰਿਹਾ ਜੀ ਕਿ ਅਕਾਲ ਤਖਤ ਸਾਹਿਬ ਵੱਲੋਂ ਤਾਂ ਉਹਨੂੰ ਜੂਨ ਮਹੀਨੇ ਤੱਕ ਕਿਹਾ ਗਿਆ ਸੀਗਾ ਜੀ, ਉਹਨਾਂ ਨੇ ਸਮਾਂ ਆਪੇ ਵਧਾ ਲਿਆ ਜੀ, ਕਿਵੇਂ ਵਧਾ ਲਿਆ ਜੀ, ਕਿਉਂ ਵਧਾ ਲਿਆ ਜੀ, ਜਾਂ ਮਤਲਬ ਕਿ ਉਹ ਤਾਂ 7 ਮੈਂਬਰੀ ਬਣਾਈ ਸੀ ਜੀ, ਜਦੋਂ ਉਹਦਾ ਪ੍ਰਧਾਨ ਕਮੇਟੀ ਦਾ ਇੱਕ ਹੋਰ ਮੈਂਬਰ ਪਰੇ ਹੋ ਗਏ ਜੀ, ਉਹ ਤਾਂ ਖੰਡਿਤ ਹੋ ਗਈ ਜੀ, ਕਮੇਟੀ ਦਾ ਕੀ ਰਹਿ ਗਿਆ ਜੀ, ਉਹ 5 ਮੈਂਬਰੀ ਕਮੇਟੀ ਨੂੰ ਕਿਹੜਾ ਅਧਿਕਾਰ ਹੈ ਜੀ, ਜਾਂ ਫਿਰ ਮਤਲਬ ਕਿ ਉਹ ਤਾਂ ਜੀ ਸਾਰਿਆਂ ਨੂੰ ਇਕੱਠਿਆਂ ਕਰਨ ਦਾ ਕਿਹਾ ਗਿਆ ਸੀਗਾ ਕਿ ਸਾਰਿਆਂ ਦੇ ਚੁੱਲ੍ਹੇ ਸਮੇਟੋ ਜੀ, ਕਰੋ ਜੀ, ਹੈ ਨਾ, ਉਹ ਤਾਂ ਹੋਇਆ ਨਹੀਂ ਜੀ, ਫਿਰ ਇਹਦਾ ਕੀ ਹੈ। ਸੋ ਇਸ ਤਰ੍ਹਾਂ ਕਿੰਨੇ ਨੁਕਤੇ ਨਿਗਾਹ ਤੋਂ ਉਹਦੇ ਤੇ ਚੈਲੰਜ ਕਰਕੇ ਮੰਗ ਕੀਤੀ ਗਈ 5 ਮੈਂਬਰੀ ਕਮੇਟੀ ਖਾਰਜ ਕੀਤੀ ਜਾਵੇ ਜੀ। ਹੁਣ ਉਹ ਚਿੱਠੀ ਜਿਸ ਸ਼ਖਸੀਅਤ ਨੇ ਲਿਖੀ ਆ ਉਹ ਕਹਿੰਦਾ ਜੀ ਮੈਂ ਬਾਦਲ ਸਾਹਿਬ ਦੇ ਜੂਨੀਅਰ ਤੱਕ ਤਾਂ ਬਾਦਲ ਸਾਹਿਬ ਨਾਲ ਸੀ, ਹੁਣ ਮੈਂ ਅਕਾਲੀ ਦਲ ਨਾਲ ਨਹੀਂ ਹੈਗਾ, ਜਾਂ ਬਾਦਲ ਪਰਿਵਾਰ ਨਾਲ ਨਹੀਂ ਹੈ। ਹੋਮੋ ਨਾ ਹੋਮੋ ਮੰਨਿਆ ਇਹ ਜਾ ਰਿਹਾ ਕਿ ਚਿੱਠੀ ਆਈ ਨਹੀਂ, ਭਜਵਾਈ ਗਈ ਹੈ। ਸਹੀ, ਆਪਾਂ ਇਹ ਵੀ ਮੰਨੀਏ ਕਿ ਭਜਵਾਈ ਨਹੀਂ ਆਈ ਹੈ, ਆਪਾਂ ਮੰਨੀਏ ਕਿ ਇੱਕ ਸਿੱਖ ਦੀ ਭਾਵਨਾਵਾਂ ਦੇ ਤੌਰ ਦੇ ਉੱਤੇ ਉਹਨੇ ਚਿੱਠੀ ਲਿਖੀ ਹੈ, ਤੇ ਇਹ ਚਿੱਠੀ ਦੇ ਉੱਤੇ ਫਿਰ ਚਰਚਾ ਤਾਂ ਹੋਊਗੀ ਜੀ। ਫਿਰ ਜੇ ਆ ਚਿੱਠੀ ਆ ਗਈ, ਇਸੇ ਲਈ ਤਾਂ ਫਿਰ ਅਗਲੇ ਨੇ 10 ਦੀ ਬਜਾਏ 6 ਨੂੰ ਕਰਾਈਏ ਮੀਟਿੰਗ, ਵੀ ਫਿਰ ਤਾਂ 11 ਨੂੰ ਤਾਂ ਕੰਮੇ ਹੋ ਜਾਣ ਜੀ। ਸਹੀ ਹੈ, ਸੀ ਸਭ ਨੂੰ ਪਤਾ। ਸੋ ਇਹਦਾ ਮਤਲਬ ਅੱਜ ਕੋਈ ਵੱਡਾ ਫੈਸਲਾ ਆਊਗਾ ਤੇ 5 ਮੈਂਬਰੀ ਕਮੇਟੀ ਤੇ ਰੋਕ, 5 ਮੈਂਬਰੀ ਕਮੇਟੀ ਦੇ ਲਈ ਤਿਆਰ ਹੈ ਪ੍ਰਵੀਨ ਜੀ, ਠੀਕ ਹੈ।
ਉਹ ਕਹਿੰਦੀ ਸਾਡੇ ਤੇ ਜੇ ਰੋਕ ਲੱਗਣੀ ਆ ਲਾ ਦੇਣ, ਸਾਨੂੰ ਖਾਰਜ ਕਰਨਾ ਕਰ ਦੇਣ, ਸਾਨੂੰ ਪ੍ਰਵਾਨ ਆ ਅਕਾਲ ਤਖਤ ਸਾਹਿਬ ਦਾ ਹੁਕਮ। ਪਰ ਸਵਾਲ ਤਾਂ ਇਹ ਤੋਂ ਅੱਗੇ ਖੜਾ ਹੈ। 5 ਮੈਂਬਰੀ ਕਮੇਟੀ ਦਾ ਕੰਮ ਡੈਲੀਗੇਟ ਚੁਣ ਕੇ ਨਵੀਂ ਲੀਡਰਸ਼ਿਪ ਦੇਣਾ ਸੀ। ਉਹਨਾਂ ਨੇ ਡੈਲੀਗੇਟ ਚੁਣ ਲਏ ਤੇ ਹੁਣ ਡੈਲੀਗੇਟ ਆਪਣਾ ਪ੍ਰਧਾਨ ਜਦੋਂ ਮਰਜ਼ੀ ਚੁਣ ਲੈਣ। ਜੇ 5 ਮੈਂਬਰੀ ਕਮੇਟੀ ਦਾ ਭੋਗ ਵੀ ਪੈ ਜਾਂਦਾ ਤਾਂ ਵੀ ਇਹਦਾ ਮਤਲਬ ਪ੍ਰਧਾਨ ਤਾਂ ਚੁਣ ਸਕਦੇ ਆ। ਜੇ ਜਗਤ ਸਿੰਘ ਸੁਮੰਦਰੀਆ ਨਹੀਂ ਦੋਗੇ, ਉਹ ਸੰਗਤੀ ਰੂਪ ਚ ਬਾਹਰ ਬਹਿ ਜਾਣਗੇ, ਬਾਹਰ ਨਹੀਂ ਤਾਂ ਕਿਤੇ ਹੋਰ ਹੱਲ ਮੁੱਖ ਕਰ ਲੈਣਗੇ। ਕੀ ਅਕਾਲ ਤਖਤ ਸਾਹਿਬ ਤੋਂ ਇਹ ਹੁਕਮ ਆ ਕਿ ਤੁਹਾਡੇ ਡੈਲੀਗੇਟ ਵੀ ਖਤਮ ਕੀਤੇ ਜਾਂਦੇ ਆ? ਇਹ ਚੋਣ ਦੇ ਉੱਤੇ ਵੀ ਰੋਕ ਲਾਈ ਜਾਂਦੀ ਹੈ। ਕੀ ਅਜਿਹਾ ਹੁਕਮ ਆਊਗਾ? ਜੀ ਜੀ। ਕਿ ਜੱਦਰ ਗੜਗਾ ਤਿਆਰ ਨੇ ਜਾਂ ਉਹਨਾਂ ਨੇ ਫਿਰ ਰਹਿੰਦੀ ਦੁਨੀਆ ਤੱਕ ਉਸੇ ਨਾਮ 'ਚ ਨਾਮ ਲਿਖਾਉਣਾ ਜਿਨ੍ਹਾਂ 'ਚ ਬਾਦਲਾਂ ਦੇ ਘਰੇ ਜਾ ਕੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਚੜ੍ਹਾਏਗਾ ਤੇ ਆ ਕੇ ਉਹਨਾਂ ਨੇ ਜਿਹੜਾ ਸਿਰਸਾ ਮੁਖੀ ਨੂੰ ਮਾਫੀ ਦਾ ਹੁਕਮ ਦੇਤਾ ਸੀ। ਤੋ ਇਹ 2 ਤਰੀਕ ਦੇ ਜੇ ਹੁਕਮਨਾਮਿਆਂ ਦੇ ਹਿਸਾਬ ਨਾਲ ਗੱਲ ਕਰਨੀ ਹੈ ਕਿ ਜੀ ਸਾਰੇ ਚੁੱਲ੍ਹੇ ਸਮੇਟਣੇ ਸੀ, ਫਿਰ ਪਹਿਲਾਂ ਤਾਂ ਸੁਖਬੀਰ ਬਾਦਲ ਅਸਤੀਫਾ ਦੇ ਕੇ ਆਉਂਦਾ ਨਾ, ਉਹਦਾ ਨਵਾਂ ਦਲ ਬਣਾਈ ਬੈਠਾ, ਪਹਿਲੀ ਕਾਰਵਾਈ ਤਾਂ ਉੱਥੇ ਸ਼ੁਰੂ ਹੋਣੀ ਹੈ। ਸੋ ਇਸ ਲਈ ਇਹ ਕਿਤੇ ਅੱਜ ਵਾਲਾ ਜੇ ਕੋਈ ਟੇਢਾ ਮੇਢਾ ਫੈਸਲਾ ਕਰਾਇਆ ਜਾਂਦਾ 2 ਤਰੀਕ ਦੇ ਫੈਸਲਿਆਂ 'ਚ ਹੁਕਮਨਾਮੇ 'ਚ ਕੋਈ ਬਦਲਾਅ ਕੀਤਾ ਜਾਂਦਾ, ਬਾਦਲ ਦਲ ਲਈ ਨਵੀਂ ਮੁਸ਼ਕਲ ਵੀ ਖੜੀ ਹੋ ਸਕਦੀ ਹੈ। ਜੀ ਜੀ। ਸੋ ਅੱਜ ਦਾ ਦਿਨ ਬਹੁਤ ਅਹਿਮ ਰਹਿਣ ਵਾਲਾ। ਅੱਜ ਤੋਂ ਚੰਦ ਮਤਲਬ 2 ਘੰਟਿਆਂ ਦੇ ਤੱਕ ਹੀ ਇਹ ਫੈਸਲਾ ਸਾਹਮਣੇ ਆ ਜਾਣਾ। ਸੋ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਇਹਦੇ ਉੱਤੇ ਜੱਦਰ ਸਾਹਿਬ ਕਿਵੇਂ ਫੈਸਲਾ ਲੈਂਦੇ ਆ। ਜੇ ਉਹ ਇਸ ਸਾਰੀ ਪ੍ਰਕਿਰਿਆ ਨੂੰ ਰੋਕਦੇ ਆ ਤਾਂ ਵੀ, ਨਹੀਂ ਤਾਂ ਫਿਰ 5 ਮੈਂਬਰੀ ਕਮੇਟੀ ਨੂੰ ਜੇ ਰੋਕ ਵੀ ਦਿੰਦੇ ਆ ਤਾਂ ਉਹ ਆਪਣਾ ਪ੍ਰਧਾਨ ਚੁਣਨਗੇ ਔਰ 5 ਮੈਂਬਰ ਵੈਸੇ ਵੀ ਕੁਝ ਰੋਲ ਨਹੀਂ ਨਿਭਾ ਸਕਦੇ ਉੱਥੇ, ਕਿ ਉਹਨਾਂ ਦਾ ਕੰਮ ਇੱਥੇ ਤੱਕ ਦਾ ਸੀ, ਉਹ ਤਾਂ ਹੁਣ ਡੈਲੀਗੇਟ ਮੈਂਬਰ। ਸੋ ਇਸ ਲਈ ਪ੍ਰਧਾਨ ਕਿਹਨੇ ਚੁਣਿਆ ਜਾਣਾ, ਔਰ ਕਾਫੀ ਹੱਦ ਤੱਕ ਉਮੀਦ ਕੀਤੀ ਜਾ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਦੌੜ 'ਚ ਕਾਫੀ ਅੱਗੇ ਆ ਗਏ ਨੇ। ਜੀ ਜੀ ਸੀ। ਤੇ ਵੈਸੇ ਤਾਂ 5 ਮੈਂਬਰੀ ਕਮੇਟੀ 'ਚੋਂ ਵੀ ਇੱਕ ਬੀਬੀ ਦਾ ਨਾਮ ਕਾਫੀ ਚੱਲਿਆ ਸੀ, ਪਰ ਮੰਨਿਆ ਜਾ ਇਹਨਾਂ 'ਚੋਂ ਕੋਈ ਨਹੀਂ ਬਣੇਗਾ 5 ਮੈਂਬਰਾਂ ਨੂੰ। ਫਿਰ ਤਾਂ ਹੀ ਲੱਗਿਆ ਕਿ ਆਪਣੇ ਆਪ ਨੂੰ, ਪਰ ਹੋ ਸਕਦਾ ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ ਤੇ ਵੀ ਆਵੇ ਕਿ ਆਪੇ ਫੈਸਲਾ ਸੁਣਾਇਆ ਹੁਕਮਨਾਮੇ ਸੀ ਤੇ ਆਪੇ ਹੁਣ ਇੱਧਰ ਨੇ, ਇਹ ਵੀ ਆਵੇ। ਪਰ ਉਹ ਤਾਂ ਜਥੇਦਾਰ ਸੀ, ਜਥੇਦਾਰ ਤਾਂ ਤੁਸੀਂ ਹਟਾਇਆ ਨਾ ਉਹਨਾਂ ਨੂੰ, ਉਹ ਆਪ ਤਾਂ ਛੱਡ ਕੇ ਗਏ ਨਹੀਂ ਪ੍ਰਧਾਨ ਜਾਂ ਉਹਦੇ ਲਈ। ਸਹੀ ਹੈ, ਸਹੀ। ਸੋ ਇਹ ਵੀ ਸੋ ਇਹ ਕਈ ਨੁਕਤਿਆਂ ਦੇ ਉੱਤੇ ਹੋਏਗੀ, ਪਰ ਅੱਜ ਦਾ ਦਿਨ ਪੰਥਕ ਤੌਰ ਤੇ, ਪੰਥਕ ਸਿਆਸਤ ਦੇ ਤੌਰ ਤੇ ਫਿਰ ਅਹਿਮ ਹੋਣ ਵਾਲਾ। ਜਿਹੜਾ ਤੁਸੀਂ ਨੁਕਤਾ ਚੱਕਿਆ ਨਾ ਸ਼ਰਮਾ ਜੀ, ਕਿ ਸ਼੍ਰੋਮਣੀ ਕਮੇਟੀ ਵਾਲਾ ਕੰਮ ਜਦੋਂ ਸੂਤ ਲੱਗਦਾ ਜਥੇਦਾਰਾਂ ਨੂੰ ਦੇ ਦਿੱਤਾ ਜਾਂਦਾ ਤੇ ਜਥੇਦਾਰ ਸਾਹਿਬਾਨ ਵਾਲਾ ਕੰਮ ਜਿਵੇਂ ਸੂਤ ਲੱਗਦਾ ਉਹ ਆਪ ਦੇ ਕੋਲੇ ਰੱਖ ਲਿਆ ਜਾਂਦਾ। ਇਹ ਰਲ ਗੱਡ ਤਾਂ ਅਸਲ ਦੇ ਵਿੱਚ ਸਿਧਾਂਤ ਦੀ ਤੇ ਫਰਜ਼ਾਂ ਦੀ ਰਲ ਗੱਡ ਤੇ। ਇਸੇ ਤਰੀਕੇ ਦੇ ਨਾਲ ਤੁਸੀਂ ਦੇਖੋ ਵੀ 2 ਦਸੰਬਰ ਨੂੰ ਸਭ ਤੋਂ ਪਹਿਲਾਂ ਜਿਹੜੇ ਡਾਇਰੈਕਸ਼ਨਸ ਜਾਰੀ ਕੀਤੀਆਂ ਗਈਆਂ ਸੀ ਉਹਨਾਂ ਦੇ ਵਿੱਚ ਇਹ ਸੀਗਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਮੁੱਢਲੀ ਕਤਾਰ ਦੀ ਲੀਡਰਸ਼ਿਪ ਹੈ, ਨੈਤਿਕ ਹੱਕ ਗਵਾ ਚੁੱਕੀ ਹੈ ਅਗਵਾਈ ਕਰਨ ਦਾ, ਤੇ ਇਹਨੂੰ ਹੁਣ ਕੋਈ ਹੱਕ ਨਹੀਂ ਬਾਕੀ ਰਹਿ ਜਾਂਦਾ, ਇਹਦਾ ਕੋਈ ਆਧਾਰ ਨਹੀਂ ਗਾ। ਇਸ ਕਰਕੇ ਲੀਡਰਸ਼ਿਪ ਦੁਬਾਰਾ ਚੁਣੀ ਜਾਵੇ। ਇਸ ਤੋਂ ਬਾਅਦ ਹੀ 5 ਮੈਂਬਰੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕੀਤਾ ਸੀ ਨਾ। ਸੋ ਇੱਕ ਪਾਸੇ 5 ਮੈਂਬਰੀ ਕਮੇਟੀ ਦਾ ਤਾਂ ਯਾਦ ਆ ਸਾਰਾ ਕੁਝ ਵੀ ਇਹਨਾਂ ਨੇ ਇੰਨੀ ਤਰੀਕ ਨੂੰ ਕੰਮ ਖਤਮ ਕਰਨਾ ਸੀ ਤੇ ਇਹਨਾਂ ਨੇ ਇੰਨੀ ਤਰੀਕ ਨੂੰ ਆਪਦਾ ਜਿਹੜਾ ਉਹ ਸਾਰਾ ਕੁਝ ਸਮੇਟ ਲੈਣਾ ਸੀਗਾ। ਆਪਦੇ ਵਾਲੀਆਂ ਯਾਦ ਹੀ ਨਹੀਂ। ਆਪਦਾ ਤਾਂ ਹੁਣ ਆਪਾਂ ਇੱਕ ਦਿਨ ਖਬਰ ਸਾਂਝੀ ਕੀਤੀ ਸੀ ਵੀ ਜਿਹੜਾ ਫਕਰੇ ਕੌਮ ਵਾਪਸ ਲੈਣ ਦੀਆਂ ਚਾਰਜੋਈਆਂ ਵੀ ਕੀਤੀਆਂ ਜਾ ਰਹੀਆਂ ਨੇ। ਸੋ ਇਹ ਬੜਾ ਦਵੰਦ ਵਾਲਾ ਜਿਹੜਾ ਇਸ ਟਾਈਮ ਸਮਾਂ ਉਹ ਚੱਲ ਰਿਹਾ ਲੋਕਾਂ ਦੇ ਲਈ, ਪਰ ਲੋਕਾਂ ਲਈ ਕੁਛ ਸ਼ਾਇਦ ਹੁਣ ਅਣਬੁੱਝ ਤਾਂ ਨਹੀਂ ਰਿਹਾ। ਸ਼ਰਮਾ ਜੀ, ਅਗਲੀ ਗੱਲ ਕਰੀਏ ਮੁੱਖ ਮੰਤਰੀ ਮਾਨ ਸਾਹਿਬ ਦੀ। ਪੰਜਾਬ ਦੇ ਵਿੱਚ ਇੱਕ ਕਹਾਵਤ ਹੈ, ਉਹ ਕਹਿੰਦੇ ਕਿ ਜਿਹਦੀ ਖਾਈਏ ਬਾਜ਼ਰੀ ਤੇ ਉਹਦੀ ਭਰੀਏ ਹਾਜ਼ਰੀ। ਪਰ ਇਹ ਹਰ ਥਾਂ ਨਹੀਂ ਲਾਗੂ ਹੋ ਸਕਦੀ। ਜ਼ਿੰਮੇਵਾਰ ਵਿਅਕਤੀਆਂ ਤੋਂ ਉਹਨਾਂ ਦੇ ਅਹੁਦਿਆਂ ਪ੍ਰਤੀ ਜਿਹੜੀ ਜਵਾਬਦੇਹੀ ਹੈ ਜਾਂ ਉਹਨਾਂ ਦੇ ਅਹੁਦਿਆਂ ਪ੍ਰਤੀ ਇਮਾਨਦਾਰੀ ਦੇ ਤੌਰ ਤੇ ਵੀ ਦੇਖੀਆਂ ਜਾਂਦੀਆਂ ਚੀਜ਼ਾਂ। ਚਲੋ ਆਮ ਜਿਹੜੀ ਗੱਲ ਆਪਾਂ ਕਰਦੇ ਹਾਂ ਪਿੰਡਾਂ ਦੇ ਵਿੱਚ, ਉਹਨੂੰ ਹਰ ਥਾਂ ਤੇ ਖਾਸ ਕਰਕੇ ਸੰਵਿਧਾਨਕ ਫਰਜ਼ਾਂ ਦੇ ਵਿੱਚ ਤਾਂ ਜਮਾਂ ਨਹੀਂ ਲਾਗੂ ਕਰ ਸਕਦੇ ਆਪਾਂ। SYL ਦੇ ਮਾਮਲੇ ਦੇ ਵਿੱਚ ਮਾਨ ਸਾਹਿਬ ਕਹਿੰਦੇ ਦਿੱਲੀ ਜਾ ਕੇ ਦਿੱਲੀ ਦੀ ਕੋਈ ਬੋਲੀ ਬੋਲਣ ਲੱਗ ਪਏ। ਬਿਲਕੁਲ ਪ੍ਰਵੀਨ ਜੀ, ਕੱਲ SYL ਨੂੰ ਲੈ ਕੇ ਜਿਸ ਤਰ੍ਹਾਂ ਸੁਪਰੀਮ ਕੋਰਟ ਦਾ ਹੁਕਮ ਸੀਗਾ ਕੇਂਦਰ ਨੂੰ ਕਿ ਵੀ ਤੁਸੀਂ ਘੱਟੋ ਘੱਟ ਦੁਬਾਰਾ ਕੋਸ਼ਿਸ਼ ਕਰੋ ਇਹ ਮਸਲੇ ਨੂੰ ਨੇੜੇ ਲਾਓ ਜੀ, ਕਿਉਂਕਿ ਸੁਪਰੀਮ ਕੋਰਟ ਵੱਲੋਂ ਤਾਂ ਲੰਮਾ ਸਮਾਂ ਹੋ ਗਿਆ, ਮਤਲਬ ਜਦੋਂ ਹੁਕਮ ਦਿੱਤਾ ਹੋਇਆ ਉਸ ਤੋਂ ਬਾਅਦ ਤਾਂ ਪਾਣੀਆਂ ਸਮਝੌਤੇ ਤੱਕ ਰੱਦ ਹੋ ਚੁੱਕੇ ਨੇ ਉਹ ਸਾਰਾ ਕੁਝ। ਸੋ ਇਸ ਲਈ ਮਾਨਯੋਗ ਅਦਾਲਤ ਨੂੰ ਵੀ ਪਤਾ ਕਿ ਇਹ ਤਾਂ ਖੂਨ ਬਹਿਣ ਵਾਲਾ ਕੰਮ ਹੋ ਜਾਏਗਾ ਜੇ ਕੁਛ ਜਿਹਾ ਸਖਤ ਫੈਸਲਾ ਅਸੀਂ ਲੈਂਦੇ ਹਾਂ ਤੇ ਜਬਰੀ ਤਾਂ ਇਹਦੇ ਲਈ ਉਹਨਾਂ ਨੇ ਫਿਰ ਕੇਂਦਰ ਨੂੰ ਹਦਾਇਤ ਕੀਤੀ ਵੀ ਤੁਸੀਂ ਦੋਵਾਂ ਸੂਬਿਆਂ ਨੂੰ ਬਿਠਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੋ। ਹੁਣ ਦੋਵਾਂ ਸੂਬਿਆਂ ਦੀ ਨੁਮਾਇੰਦਗੀ ਦੇ ਤੌਰ ਦੇ ਉੱਤੇ ਦੇਖੀਏ ਤਾਂ ਮਤਲਬ ਜਿਨ੍ਹਾਂ ਨੂੰ ਸੌਂਪੀ ਹੋਈ ਹੈ ਸੂਬੇ ਦੀ ਬਾਗਡੋਰ ਉਹ ਮੁੱਖ ਮੰਤਰੀ ਹੁੰਦੇ ਨੇ ਤੇ ਸਰਕਾਰ ਕੈਬਨਿਟ ਮੰਤਰੀ ਨੇ ਤੇ ਵਿਧਾਨ ਸਭਾ ਦੇ ਨਾਤੇ 117 MLA ਨੇ ਸਾਡੇ। ਸੋ ਮੁੱਖ ਮੰਤਰੀ ਸਾਹਿਬ ਕੱਲ ਪੰਜਾਬ ਦੀ ਨੁਮਾਇੰਦਗੀ ਕਰਨ ਲਈ ਦਿੱਲੀ ਗਏ ਸੀ। ਬੈਠਕ ਦੇ ਵਿੱਚ ਕੇਂਦਰੀ ਜਲ ਸਰੋਤ ਮੰਤਰੀ ਸਾਹਿਬ ਨੇ ਫਿਰ ਮੀਟਿੰਗ ਰੱਖੀ ਸੀ ਤੇ ਉਹਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਸੀ।
ਬੈਠਕ ਹੋ ਕੇ ਬਾਹਰ ਆਏ ਤਾਂ ਨਾਲ ਅਧਿਕਾਰੀ ਸੀਗੇ, ਚੀਫ ਸੈਕਟਰੀ ਸੀ, ਹੈ ਨਾ, ਸਾਡੇ ਇਰੀਗੇਸ਼ਨ ਸੈਕਟਰੀ ਸੀਗੇ ਕ੍ਰਿਸ਼ਨ ਕੁਮਾਰ ਸੀ। ਹੁਣ ਉਹਨਾਂ ਨੇ ਅਜੇ ਤੱਕ ਆ ਕੇ ਬਾਹਰ ਕੁਝ ਬਿਆਨਿਆ ਨਹੀਂ ਗਾ ਕਿ ਕੀ ਹੋਇਆ। 2 ਘੰਟੇ ਦੇ ਕਰੀਬ ਬੈਠਕ ਚੱਲੀ, ਹੈ ਨਾ, ਤੇ ਮੁੱਖ ਮੰਤਰੀ ਸਾਹਿਬ ਨੇ ਆ ਕੇ ਜਿੰਨਾ ਮੀਡੀਆ 'ਚ ਬੋਲਿਆ ਉਹੀ ਗੱਲ। ਇਸ ਲਈ ਤੁਸੀਂ ਬੈਠਕ ਦੇ ਅੰਦਰ ਮਾਹੌਲ ਕਿਹੋ ਜਿਹਾ ਸੀ, ਉਹਦੇ ਵਿੱਚ ਕਿਹੋ ਜਿਹੀ ਗੱਲਬਾਤ ਹੋਈ, ਉਹਦਾ ਅੰਦਾਜ਼ਾ ਮੰਤਰੀ ਦੇ ਮੀਡੀਆ 'ਚ ਆ ਕੇ ਕੀਤੀ ਤਕਰੀਰ ਤੋਂ ਹੀ ਹੁੰਦਾ, ਮੀਡੀਆ ਨਾਲ ਕੀਤੀ ਗੱਲਬਾਤ ਤੋਂ। ਮੁੱਖ ਮੰਤਰੀ ਸਾਹਿਬ ਬਾਹਰ ਆਏ ਤੇ ਉਹਨਾਂ ਸਾਹਮਣੇ ਸੀਗਾ ਜੀ ਕਿ ਬੈਠਕ 'ਚ ਕੀ ਹੋਇਆ। ਉਹਨਾਂ ਦੀ ਗੱਲ ਬਹੁਤ ਸੁਖਾਵੇਂ ਮਾਹੌਲ 'ਚ ਬੈਠਕ ਹੋਈ, ਬੜੇ ਰਿਹਾ ਮਾਹੌਲ, ਬੜਾ ਚੰਗਾ ਸੀ, ਗੱਲ ਅੱਗੇ ਵੱਧ ਰਹੀ ਆ, ਗੱਲ ਨੇੜੇ ਲੱਗ ਰਹੀ ਆ, ਮਤਲਬ ਐ ਬਗਲ ਕੇ ਪੂਰੀ ਫਿਰਨੀ ਘੁਮਾ ਕੇ ਗੱਲ ਕਰ ਰਹੇ ਸੀ ਗੱਲ, ਹੈ ਨਾ, ਗੱਲ ਸਿੱਧਾ ਨਹੀਂ ਕਹਿ ਰਹੇ ਸੀ ਕਿ ਵੀ ਦੇਖੋ ਗੱਲ ਤਾਂ ਹੋ ਗਈ ਜੀ, ਸਾਡੇ ਕੋਲ ਪਾਣੀ ਤਾਂ ਹੈ ਨਹੀਂ ਜੀ ਦੇਣ ਨੂੰ, ਇਹ ਗੱਲ ਨਹੀਂ ਕਹੀ, ਗੱਲ ਨਹੀਂ ਕਹੀ, ਸਹੀ ਹੈ, ਗੱਲ ਇਹ ਵੀ ਕਿਹਾ ਜੀ ਕਿ 1 ਬੂੰਦ ਵੀ ਨਹੀਂ ਜਾਣ ਦਿਆਂਗੇ। ਕੱਲ ਬਦਲੇ ਸੀ ਜਨਾਬ। ਠੀਕ ਹੈ, ਵੈਸੇ ਤਾਂ ਫਿਕਰ ਤਾਂ ਵੈਸੇ ਹੀ ਹੁੰਦਾ ਜਦੋਂ ਦਿੱਲੀ ਵਾਲੇ ਸ਼ਾਮ ਨੂੰ ਮੀਟਿੰਗ ਰੱਖ ਲੈਂਦੇ ਤਾਂ ਫਿਕਰ ਤਾਂ ਸਾਡਾ ਤਾਂ ਹੀ ਵੱਧ ਜਾਂਦਾ, ਹੈ ਨਾ। ਚਲੋ ਬਾਹਰ ਆ ਕੇ ਜਦੋਂ ਉਹਨਾਂ ਨੇ ਇਹ ਗੱਲਾਂ ਸਾਰੀਆਂ ਕਰਦਿਆਂ ਇਹ ਵੀ ਕਿਹਾ ਕਿ ਵੀ 13 ਤਰੀਕ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਆ, ਉਹ ਤੋਂ ਪਹਿਲਾਂ ਅਸੀਂ ਦੁਬਾਰਾ ਫੇਰ ਬੈਠਾਂਗੇ, ਕਾਫੀ ਗੱਲ ਅੱਗੇ ਵਧੀ ਆ ਸਾਡੀ। ਤੇ ਜਦੋਂ ਗੱਲ ਆਈ ਜੀ ਸਟੈਂਡ ਤੇ ਅਸੀਂ ਆਪਣੇ ਤੇ ਕਾਇਮ ਆ ਜੀ, ਦੇਖੋ ਹੈ, ਤੇ ਮੈਂ ਤਾਂ ਉਹਨਾਂ ਨੂੰ ਕਿਹਾ ਜੀ ਕਿ ਇਹ ਮਸਲੇ ਦਾ ਹੱਲ ਬਹੁਤ ਵਧੀਆ ਜੀ, ਆਪਾਂ ਐਵੇਂ 2 2.5 3 MF ਪਿੱਛੇ ਲੜੀ ਜਾਂਦੇ, ਆਪਣੇ ਕੋਲ ਤਾਂ 24 MF ਆ ਜਾਣਾ, ਮਤਲਬ ਉਹ ਪਿਛਲੀ ਵਾਰ ਨਾਲੋਂ 1 MF ਪਾਣੀ ਵੱਧ ਵੀ ਗਿਆ ਹੁੰਦਾ ਸਾਡੇ ਕੋਲ, ਪਹਿਲਾਂ 23 ਕਹਿੰਦੇ ਸੀ, ਹੁਣ 24 ਹੋ ਗਿਆ, 24 ਕਹਿਣ ਲੱਗ ਪਏ, ਹੈ ਨਾ। ਪਿਛਲੀ ਵਾਰ ਤਾਂ ਪਾਣੀ ਮੱਧ ਪ੍ਰਦੇਸ਼ ਤੱਕ ਪਹੁੰਚਾ ਰਹੇ ਸੀ, ਹੁਣ ਤਾਂ ਅਰਬ ਸਾਗਰ ਤੱਕ ਵੀ ਪਹੁੰਚਾਇਆ ਹੈ। ਕਹਿੰਦੇ ਵੀ ਚਾਹੇ ਗਾਂ ਜਾ ਕੇ ਅਰਬ ਸਾਗਰ ਸੁੱਟ ਦਿਓ, ਇੰਨਾ ਪਾਣੀ ਆ ਜਾਣਾ, ਇੰਨੀਆਂ ਨਹਿਰਾਂ ਸਾਂਭਿਆ ਨਹੀਂ ਜਾਣਾ ਪਾਉਂਦਾ। ਹੁਣ ਇਹ ਸਾਰਾ ਕੁਛ ਇਹ ਦਿੱਲੀ ਦੀ ਬੋਲੀ ਹੈ ਜੀ ਜੀ, ਇਹ ਤੁਸੀਂ ਮਤਲਬ ਕਿ ਉਹਦੇ ਗਰਾਊਂਡ 'ਚ ਖੇਡ ਰਹੇ ਹੋ। ਤੁਸੀਂ ਕਹਿ ਰਹੇ ਹੋ ਕੋਈ ਜਲ ਸੰਧੀ ਰੱਦ ਹੈ ਜੀ ਮੋਦੀ ਸਾਹਿਬ ਨੇ ਕੀਤੀ ਹੋਈ, ਉਹ ਪਾਣੀ ਪੰਜਾਬ 'ਚ ਹੀ ਲੰਘਣ, ਉਹ ਸਾਨੂੰ ਵੀ ਮਿਲ ਜੂਗਾ ਜੀ, ਤੁਸੀਂ ਵੀ ਲੈ ਲਿਓ, ਅਸੀਂ ਨਵੀਆਂ ਨਹਿਰਾਂ ਪੁੱਟ ਦਾਂਗੇ। ਉਹ ਭਰਾਵਾ ਜ਼ਮੀਨ ਤਾਂ ਲੈਂਡ ਪੂਲਿੰਗ ਵਾਲਾ ਮੁੱਦਾ ਤੁਹਾਡੇ ਸਿਰ 'ਚ ਗਲੀਆਂ ਕਰ ਰਿਹਾ ਹੈ, ਸਹੀ, ਤੁਹਾਨੂੰ ਸਮਝ ਨਹੀਂ ਆ ਰਹੀ, ਹੈ ਨਾ, ਤੁਹਾਨੂੰ ਭੱਜਣ ਨੂੰ ਥਾਂ ਨਹੀਂ ਮਿਲਣੀ, ਆਕਾਵਾਂ ਨੇ ਤੁਹਾਡਿਆਂ ਨੇ ਲੁਕ ਜਾਣਾ, ਜਾ ਕੇ ਖੁੱਡ 'ਚ ਵੜ ਜਾਣਾ, ਤੇ ਫਿਰ ਕੀ ਕਰਨਾ ਤੁਸੀਂ। ਇਸ ਲਈ ਤੁਸੀਂ ਹੋਰ ਨਵਾਂ ਪੰਜਾਬ ਦੀ ਜ਼ਮੀਨਾਂ ਖੋਣ ਦਾ ਰਾਹ ਲੱਭਦੇ ਫਿਰਦੇ ਹੋ ਜੀ। ਤੇ ਜੇ ਤੁਹਾਨੂੰ ਆਪਣਾ ਰਿਪੇਰੀਅਨ ਸਿਧਾਂਤ ਚੇਤੇ ਆਉਂਦਾ ਆਪਣੇ ਲਈ, ਤਾਂ ਫਿਰ ਪਾਕਿਸਤਾਨ ਲਈ ਵੀ ਅਗਲੇ ਕਹਿਣਗੇ ਸਾਡਾ ਵੀ ਰਿਪੇਰੀਅਨ ਸਿਧਾਂਤ ਹੈ ਨਾ। ਅਸੀਂ ਉਹਨਾਂ ਦੇ ਪਾਣੀ ਬੰਦ ਕਰਨ ਦੀ ਗੱਲ ਕਰ ਰਹੇ ਹਾਂ, ਉਧਰ ਬ੍ਰਹਮਪੁੱਤਰਾ ਦੇ ਰਾਹੀਂ ਚੀਨ ਨੇ ਤਾਂ ਕੰਮ ਕਰਤਾ ਡੈਮ ਬਣਾ ਕੇ, ਉਹਦਾ ਵੀ ਫਿਰ ਜਦੋਂ ਜੀ ਕਰਿਆ ਕਰੂਗਾ ਪਾਣੀ ਰੋਕ ਲਿਆ ਕਰੂਗਾ, ਜਦੋਂ ਹੜ੍ਹ ਲੈਣੇ ਹੋਣਗੇ ਪਾਣੀ ਇਕੱਠਾ ਛੱਡ ਦਿਆ ਕਰੂਗਾ। ਫਿਰ ਸੋ ਜਿਹੜਾ ਕੰਮ ਕੇਂਦਰ ਦੀ ਸਰਕਾਰ ਦਾ ਉਹ ਕੰਮ ਤੁਸੀਂ ਕਿਉਂ ਕਰਨ ਨੂੰ ਖੜੇ ਹੋਏ ਫਿਰਦੇ ਹੋ। ਉਹ ਕੇਂਦਰ ਸਰਕਾਰ ਦੇਖੇ ਮੁਲਕਾਂ ਦੇ ਵਿਚਾਲੇ ਦਾ ਕੰਮ ਤੁਸੀਂ ਕੌਣ ਹੋ ਇਹ ਤੈਅ ਕਰਨ ਲੱਗੇ ਕਿਹਦਾ ਪਾਣੀ ਰੋਕ ਕੇ ਕਿਹਨੂੰ ਦੇਣਾ ਕਿਹਨੂੰ ਨਹੀਂ ਦੇਣਾ। ਤੁਸੀਂ ਆਪਣੇ ਪਾਣੀ ਦੀ ਗੱਲ ਕੀਤੀ, ਇੱਕ ਵਾਰ ਵੀ ਜਨਾਬ ਦੇ ਮੂੰਹ ਚੋਂ ਇਹ ਨਹੀਂ ਨਿਕਲਿਆ ਕਿ ਭਾਈ ਪਾਣੀ ਦੀ ਗੱਲ ਤਾਂ ਕਰੋ, ਪਹਿਲਾਂ 25 ਸਾਲੀ ਪਮੈਸ਼ ਤਾਂ ਕਰਾ ਲਓ, ਪਹਿਲਾਂ ਸਾਡੀ ਮਾਲਕੀ ਤਾਂ ਮੰਨ ਲਓ, ਪਹਿਲਾਂ ਸਾਨੂੰ ਇਹ ਤਾਂ ਤੈਅ ਕਰੋ ਕਿ ਸਾਡੇ ਪਾਣੀ ਦਾ ਮੁੱਲ ਦਓਗੇ। ਤੁਸੀਂ ਰੱਖ ਰਖਾਅ ਵਾਲੇ ਪੈਸੇ ਵੀ ਦੱਬੀ ਫਿਰਦੇ ਹੋ, ਪਿਛਲੇ ਹਰਿਆਣਾ ਦਾ ਉਹ ਵੀ ਦੱਬੀ 15-16 ਤੋਂ। ਤੁਸੀਂ ਥੋੜੀ ਇੱਕ ਵਾਰ ਵੀ, ਇਹਦਾ ਮਤਲਬ ਤੁਸੀਂ ਅੰਦਰ ਵੀ ਇਸੇ ਤਰੀਕੇ ਕਰ ਸੀ। ਜੇ ਅੰਦਰ ਤਲਖੀ ਹੋਈ ਹੋਵੇ, ਤੁਸੀਂ ਸਟੈਂਡ ਲਿਆ ਹੋਵੇ, ਤਾਂ ਤੁਹਾਡਾ ਮੀਡੀਆ 'ਚ ਬਿਆਨ ਹੋਰ ਤਰੀਕੇ ਨਾਲ ਸ਼ੁਰੂ ਹੋਵੇ। ਜੀ ਜੀ ਸਹੀ ਹੈ, ਬਿਲਕੁਲ। ਤੁਸੀਂ ਤਾਂ ਮੈਨੂੰ ਮਤਲਬ ਕਿ ਕਾਫੀ 'ਚ ਜਾਂ ਚਾਹ ਦੇ ਵਿੱਚ ਬਿਸਕੁਟ ਭਿਓ ਕੇ ਖਾਣ ਵਾਲੀ ਸਥਿਤੀ 'ਚ ਵੀ ਨਹੀਂ ਸੀ ਅੰਦਰ ਉਸ ਟਾਈਮ। ਤੇ ਫਿਰ ਕੀ ਕਰਕੇ ਆਏ ਹੋ ਅੰਦਰ ਜੀ। ਇਹ ਬਹੁਤ ਕੱਲ ਵਾਲੀ ਬੋਲੀ ਲਗਭਗ ਪੂਰੀ ਇਹੀ ਸੀ ਕਿ ਵੀ ਬੀਜੇਪੀ ਦੀ ਬੋਲੀ ਬੋਲੇ। ਦੇਖੋ ਕੇਂਦਰ ਦੇ ਵਿੱਚ ਜਿਹੜੀ ਵੀ ਸਰਕਾਰ ਆਈ, ਚਾਹੇ ਉਹ ਨਹਿਰੂ ਹੋਵੇ ਤੇ ਚਾਹੇ ਇੰਦਰਾ ਹੋਵੇ ਤੇ ਚਾਹੇ ਹੈ ਨਾ ਰਾਜੀਵ ਗਾਂਧੀ ਹੋਵੇ ਤੇ ਚਾਹੇ ਬੀਪੀ ਸਿੰਘ ਹੋਵੇ, ਚਾਹੇ ਦੇਵਗੌੜਾ ਹੋਵੇ, ਚਾਹੇ ਚੰਦਰ ਸ਼ੇਖਰ ਹੋਵੇ, ਚਾਹੇ ਵਾਜਪਾਈ ਹੋਵੇ, ਮਨਮੋਹਨ ਸਿੰਘ ਤੇ ਚਾਹੇ ਨਰਿੰਦਰ ਮੋਦੀ, ਕਿਹਨੇ ਕਦੇ ਪੰਜਾਬ ਦੀ ਇਸ ਦੇ ਉੱਤੇ ਗੱਲ ਕੀਤੀ? ਮਤਲਬ ਪੂਰੇ ਮੁਲਕ ਲਈ ਪਾਣੀਆਂ ਦੀ ਵੰਡ ਲਈ ਸੰਵਿਧਾਨ ਤੇ ਸਿਧਾਂਤ ਹੋਰ ਨੇ, ਪੰਜਾਬ ਲਈ ਬਿਲਕੁਲ ਵੱਖਰਾ, ਪੰਜਾਬ ਦੀ ਰਾਜਧਾਨੀ ਲਈ ਫਾਰਮੂਲਾ ਹੋਰ ਹੈ ਤੇ ਪੰਜਾਬ ਦੇ ਪਾਣੀ ਲਈ ਜੀ ਬਿਲਕੁਲ। ਦਿੱਲੀ ਸਾਨੂੰ ਪਤਾ ਸਾਡੀ ਸਖੀ ਨਹੀਂ ਬਣ ਰਹੀ ਇਸ ਸਮੇਂ। ਤਾਂ ਜਿਹੜੀਆਂ ਧਿਰਾਂ ਨਾਲ ਸਾਡਾ ਅੱਡ ਹੈ, ਜੇ ਦਿੱਲੀ ਸਾਡਾ ਪਾਣੀ ਨੂੰ ਮੁੱਲ ਨਹੀਂ ਤਾਰ ਰਿਹਾ, ਜੇ ਰਾਜਸਥਾਨ ਸਾਡਾ ਪਾਣੀ ਲੈ ਕੇ ਮੁੱਲ ਨਹੀਂ ਤਾਰ ਰਿਹਾ, ਜੇ ਹਰਿਆਣਾ ਸਾਡਾ ਪਾਣੀ ਲੈ ਕੇ ਮੁੱਲ ਨਹੀਂ ਤਾਰ ਰਿਹਾ, ਤੇ ਇਹ ਸਾਰੇ ਅੱਜ ਕਿਹਦੇ ਨੇ? ਉਹ ਟ੍ਰਿਪਲ ਇੰਜਨ ਵਾਲੇ, ਡਬਲ ਇੰਜਨ ਵਾਲੇ ਜੀ, ਇਹ ਇੱਕੋ ਸਰਕਾਰਾਂ ਨੇ। ਤਾਂ ਸਹੀ ਹੈ, ਬਿਲਕੁਲ। ਇਹ ਤਾਂ ਸਾਰੀ ਬੋਲੀ ਬੋਲਣੀ ਆ। ਤੇ ਹੁਣ ਤਾਂ ਤੁਸੀਂ ਦੱਸ ਦਿਓ ਕਿ ਤੁਸੀਂ ਭਾਈ ਵਿੱਚ ਸ਼ਾਮਲ ਹੋ ਗਏ ਜਾਂ ਹੋਣਾ, ਜਾਂ ਆਪਣਾ ਅਗਲੀ ਉਮਰ ਆਪਣਾ
ਅਗਲਾ ਬੁਢਾਪਾ ਤੁਸੀਂ ਕੱਟਣ ਲਈ ਉਹਨਾਂ ਦਾ ਸਾਰਾ ਭਾਲਦੇ ਹੋ ਜੀ, ਹੈਨਾ। ਉਹਨਾਂ ਦੀ 에ਅਰਪੋਰਟ ਤੋਂ ਉੱਡ ਕੇ ਜਾਣਾ, ਕਿਤੇ ਨੂੰ ਭੱਜ ਕੇ ਜਾਣਾ, ਫਿਰ ਰਾਹ ਦੇ ਦੇਣੋ ਜਿਵੇਂ ਪਹਿਲਾਂ ਕਾਰੋਬਾਰੀਆਂ ਨੂੰ ਦਿੱਤਾ ਹੈਨਾ। ਤੇ ਜੇ ਤੁਸੀਂ ਪੰਜਾਬ ਨਾਲ ਖੜੇ ਹੁੰਦੇ ਫਿਰ ਤੁਸੀਂ ਉੱਥੇ ਡਟ ਕੇ ਬੋਲਦੇ, ਇੱਥੋਂ ਜਾਣ ਤੋਂ ਪਹਿਲਾਂ ਵੀ, ਉੱਥੋਂ ਆ ਕੇ ਵੀ। ਤੁਸੀਂ ਤਾਂ ਲੁਧਿਆਣੇ ਖੜ ਕੇ ਲੈਂਡ ਪੂਲਿੰਗ ਤੇ ਨਹੀਂ ਬੋਲਦੇ, ਦਿੱਲੀ ਜਾ ਕੇ ਪਾਣੀਆਂ ਦੇ ਮਸਲੇ ਤੇ ਨਹੀਂ ਬੋਲਦੇ, ਤੁਸੀਂ ਕਿਹਦੀ ਬੋਲੀ ਬੋਲ ਰਹੇ ਹੋ? ਕੱਲ ਦਿੱਲੀ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਨਹੀਂ ਬੀਜੇਪੀ ਦੀ ਬੋਲੀ ਬੋਲੀ। ਦੇਖੋ ਗੱਲ ਇਹ ਆ ਵੀ ਜਿਹੜਾ ਇਹ 24 ਵਾਲਾ ਗੱਲ ਕਰਦੇ ਆ ਵੀ 24 ਮਿਲੀਅਨ ਏਕੜ ਫੁੱਟ ਜਿਹੜਾ ਪਾਣੀ ਮਿਲ ਜਾਣਾ, ਉਹ ਪੱਕਾ ਹੋ ਗਿਆ ਮੁੱਖ ਮੰਤਰੀ ਸਾਹਿਬ ਨੂੰ? ਉਹ ਕਨਫਰਮ ਆ? ਉਹ ਕੋਈ ਕਾਗਜ਼ ਤੇ ਲਿਖ ਕੇ ਦਿੱਤਾ ਕਿਸੇ ਨੇ? ਤੇ ਜਿਹੜੀਆਂ ਨਹਿਰਾਂ ਪੁੱਟਣ ਦਾ ਤਾਂ ਤੁਸੀਂ ਗੱਲ ਦੱਸ ਹੀ ਦਿੱਤੀ ਆ ਵੀ ਪਹਿਲਾਂ ਲੈਂਡ ਪੂਲਿੰਗ ਵਾਲੇ ਨਾਲ ਤਾਂ ਸਿੱਝ ਲਓ, ਨਹਿਰਾਂ ਬਾਅਦ ਚ ਪੁੱਟ ਲਿਓ। ਰੱਖ ਰਖਾਅ ਦੀ ਤੁਸੀਂ ਪਿਛਲੇ ਦਿਨਾਂ 'ਚ ਖਬਰ ਸਾਂਝੀ ਕੀਤੀ ਸੀ। ਅਸਲ ਦੇ ਵਿੱਚ ਸ਼ਰਮਾ ਜੀ ਪਹਿਲੇ ਦਿਨ ਤੋਂ ਹੀ ਆਪਾਂ ਇਹ ਗੱਲ ਦੇ ਉੱਤੇ ਖੜੇ ਆ, ਕਹਿ ਰਹੇ ਆ ਵਾਰ-ਵਾਰ ਕਿ ਆਪਣਾ ਦਾਅਵਾ ਮਜ਼ਬੂਤ ਕਰਨਾ ਤੇ ਦੂਜੀ ਗੱਲ ਝਗੜੇ ਨੂੰ ਨਿਪਟਾਉਣ ਦੇ ਲਈ ਕੋਈ ਅਲਟਰਨੇਟ ਦੇਣਾ, ਦੋਵੇਂ ਅੱਡ-ਅੱਡ ਗੱਲਾਂ ਨੇ। ਤੁਸੀਂ ਦਾਅਵਾ ਤਾਂ ਛੱਡ ਰਹੇ ਹੋ, ਅਲਟਰਨੇਟ ਦੇ ਰਹੇ ਹੋ। ਅਲਟਰਨੇਟ ਤਾਂ ਉਹ ਤੁਹਾਡਾ ਮੰਨਣ ਨਾ ਮੰਨਣ, ਜੇ ਆਪਸ਼ਨ ਤੁਹਾਡੀ ਮੰਨਣ ਨਾ ਮੰਨਣੀ ਤਾਂ ਉਹਨਾਂ ਦੇ ਸਿਰ ਤੇ ਆ, ਤੁਸੀਂ ਆਪਦੇ ਦਾਅਵੇ ਤੋਂ ਹੀ ਥਿੜਕੇ ਫਿਰਦੇ ਆ। ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਕਈ ਮਾਮਲਿਆਂ ਦੇ ਵਿੱਚ ਇੱਕ ਲਫ਼ਜ਼ ਬੜਾ ਪੰਜਾਬੀ ਸਾਹਿਤ ਦੇ ਵਿੱਚ ਚੱਲਿਆ, ਖਾਸ ਕਰਕੇ ਪੰਥਕ ਖੇਮਿਆਂ ਦੇ ਵਿੱਚ, ਸਰਕਾਰੀ ਸਾਧ। ਹਾਲਾਂਕਿ ਉਹ ਚਲੋ ਖਬਰੀ ਦੁਨੀਆ ਦਾ ਤਾਂ ਸ਼ਬਦ ਨਹੀਂ ਹੈਗਾ, ਪਰ ਫਿਰ ਵੀ ਸਾਹਿਤ ਦੇ ਵਿੱਚ ਜਾਂ ਟਕੋਰ ਵਜੋਂ ਜ਼ਰੂਰ ਵਰਤਿਆ ਜਾਂਦਾ। ਪਰ ਇੱਕ ਅਜਿਹਾ ਸਜ਼ਾ ਜ਼ਾਫਤਾ ਇੱਕ ਡੇਰਾ ਸਿਰਸਾ ਮੁਖੀ ਦਾ ਜਿਹੜਾ ਕਰਤਾ ਧਰਤਾ, ਜਾਂ ਕਹਿ ਲਈਏ ਕਿ ਸਾਰਾ ਕੁਝ ਉਹੀ ਹੈ, ਉਹਦੀ ਜਿਹੜੀ ਫਰਲੋ ਨੂੰ ਜਦੋਂ ਨਜ਼ਰ ਮਾਰਦੇ ਆ ਤਾਂ ਉਹ ਇਹ ਲੱਗਦਾ ਵੀ ਉਹ ਸਰਕਾਰੀ ਜਿਹੜਾ ਸਾਧ ਵਾਲਾ ਟੈਗ ਹੈ ਉਹਦੇ ਤੇ ਖਰਾ ਹੀ ਬਹਿੰਦਾ। 14ਵੀਂ ਵਾਰ ਫਰਲੋ ਮਿਲੀ ਹੈ ਜੀ 40 ਦਿਨਾਂ ਦੀ, ਇਸ ਵਾਰੀ 14ਵੀਂ ਵਾਰ। ਗੁਰਮੀਤ ਜੀ, ਕਦੇ ਕਦੇ ਤਾਂ ਇਹ ਲੱਗਦਾ ਕਿ ਡੇਰਾ ਸਿਰਸਾ ਮੁਖੀ ਨੂੰ ਬਾਹਰ ਰਹਿਣ ਦੀ ਸਜ਼ਾ ਤਾਂ ਨਹੀਂ ਮਿਲੀ ਹੋਏਗੀ, ਕਿ ਉਹ ਅੰਦਰ ਛੁੱਟੀ ਕੱਟਣ ਜਾਂਦਾ ਹੋਵੇ। ਅੰਦਰ ਛੁੱਟੀ ਕੱਟਣ, ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਇਸ ਤਰ੍ਹਾਂ ਤਰੀਕਾ ਹਰ 2, 2.5, 3 ਮਹੀਨਿਆਂ ਬਾਅਦ ਉਹਦੀ ਫਰਲੋ ਚੱਲ ਰਹੀ ਹੈ ਜੀ। ਮਤਲਬ ਹੁਣ ਜੇ ਤੁਸੀਂ ਹੁਣ ਵਾਲੀ ਝਾਤ ਮਾਰੋ ਤਾਂ ਅਪ੍ਰੈਲ 'ਚ ਉਹਨੂੰ 21 ਦਿਨਾਂ ਦੀ ਫਰਲੋ ਮਿਲੀ ਸੀ ਜੀ। 9 ਅਪ੍ਰੈਲ ਨੂੰ 21 ਦਿਨਾਂ ਦੀ ਫਰਲੋ ਦਾ ਮਤਲਬ ਅਪ੍ਰੈਲ ਮਹੀਨਾ ਪੂਰਾ ਬਾਹਰ ਲੰਘ ਗਿਆ। ਤੇ ਉਸ ਤੋਂ ਬਾਅਦ ਮਈ, ਜੂਨ, ਜੁਲਾਈ, ਜੀ ਅਗਸਤ ਚੜ੍ਹਦੇ ਫੇਰ ਆ ਗਈ ਜੀ। ਤੇ 2-3 ਮਹੀਨਿਆਂ ਬਾਅਦ ਏਦਾਂ ਪਿਛਲੇ ਸਾਲਾਂ ਦੇ ਰਿਕਾਰਡ ਚੈੱਕ ਕਰਕੇ ਦੇਖੋ, ਹੁਣ 40 ਦਿਨਾਂ ਦੀ ਫਰਲੋ ਮਿਲੀ ਹੈ। ਔਰ ਜਨਮ ਦਿਨ ਹੈ ਜੀ 15 ਤਰੀਕ ਨੂੰ, ਕਹਿੰਦੇ ਜਨਮ ਦਿਨ ਦਾ ਕੇਕ ਕੱਟਣਾ। ਅੱਛਾ, ਇਹ ਦੂਜੀ ਵਾਰ ਹੈ ਕਿ ਜਨਮ ਦਿਨ ਬਾਹਰ ਮਨਾਉਣ ਚੀਚੇ ਤੌਰ ਤੇ, ਮਤਲਬ ਮਾਲ ਇਹਦੇ ਲਈ ਵੀ ਛੁੱਟੀ ਮਿਲ ਜਾਂਦੀ ਹੈ। ਇੱਥੇ ਕਿਸੇ ਦੇ ਜਵਾਕ ਦਾ ਵਿਆਹ ਹੋਵੇ, ਕਿਸੇ ਪਰਿਵਾਰ ਦਾ ਜੀ ਮਰ ਗਿਆ ਹੋਵੇ ਤਾਂ ਨਹੀਂ। ਇੱਥੇ ਤਾਂ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਸੰਸਦ 'ਚ ਬੋਲਣ ਤੱਕ ਲਈ ਨਹੀਂ ਜਾਣ ਦੇ ਰਹੇ। ਸਹੀ ਹੈ, ਸਵਾਲ ਖੜੇ ਨੇ। ਉਹਦੇ ਨਾਲ ਸਹਿਮਤ ਹੋਣਾ ਉਹ ਲੋਕਾਂ ਦਾ ਮਨ ਹੈ ਕਿ ਉਹਨਾਂ ਨੇ ਕੀ ਕਰਨਾ, ਕਿਹਦੇ ਨਾਲ ਖੜਨਾ, ਕਿਹਦੇ ਨਾਲ ਨਹੀਂ ਖੜਨਾ, ਕਿਹਦੇ ਨਾਲ ਜਾਣਾ ਨਹੀਂ ਜਾਣਾ। ਪਰ ਜਿਹੜਾ ਸੰਵਿਧਾਨਕ ਤੌਰ ਤੇ ਉਹਦੇ ਹੱਕ ਨੇ, ਉਹਨਾਂ ਦੇ ਤੁਸੀਂ ਡਾਕਾ ਮਾਰਦੇ ਹੋ। ਜਿਨ੍ਹਾਂ ਨੂੰ ਸਜ਼ਾ ਮਿਲੀ ਆ ਕਾਨੂੰਨੀ ਤੌਰ ਦੇ ਉੱਤੇ ਅਦਾਲਤੀ ਪ੍ਰਕਿਰਿਆ ਤਹਿਤ, ਉਹ ਸਜ਼ਾ ਫਿਰ ਅਦਾਲਤ ਨੇ ਸੋਚ ਕੇ ਦਿੱਤੀ ਹੈ ਨਾ। ਜੇ 8 ਸਾਲ, 10 ਸਾਲ, 12 ਸਾਲ, ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਨੂੰ ਕੀ ਕਰਦੇ? ਸਹੀ ਹੈ। ਤੇ ਫਿਰ ਇੱਥੇ ਇਹਦੇ ਲਈ ਸਾਰੇ ਨਿਯਮ ਵੱਖਰੇ ਨੇ। ਉਹ ਸਮਾਜ ਲਈ ਖਤਰਾ ਨੇ ਜਿਹੜੇ 70, 80 ਸਾਲ ਦੇ ਹੋ ਗਏ, ਉਹਨਾਂ ਤੋਂ ਅਜੇ ਵੀ ਲੱਗਦਾ ਕੋਈ ਵਾਰਦਾਤ ਦੇ ਲਈ। ਤੇ ਜਿਹਨੇ ਬਲਾਤਕਾਰ ਦੇ ਦੋਸ਼ ਅਦਾਲਤ ਨੇ ਕਿਹਾ ਹੋਵੇ ਕਿ ਬਲਾਤਕਾਰੀ ਹੈ, ਜਿਹਨੇ ਕਤਲ ਦੇ ਮਾਮਲੇ 'ਚ ਕਿਹਾ ਹੋਵੇ ਅਦਾਲਤ ਨੇ ਕਿ ਕਾਤਲ ਹੈ, ਇਹ ਦੋਨੋਂ ਮਾਪਦੰਡ ਫਿਰ ਕਿਉਂ ਹੈ? ਇਹ ਸਵਾਲ ਤਾਂ ਹੋਣਗੇ। ਫਿਰ ਐਸਜੀਪੀਸੀ ਨੇ ਵੀ ਸਵਾਲ ਖੜੇ ਕੀਤੇ ਨੇ, ਜਦ ਰਹੇ ਗਿਆਨੀ ਰਘਵੀਰ ਸਿੰਘ ਉਹਨਾਂ ਨੇ ਵੀ ਸਵਾਲ ਖੜੇ ਕੀਤੇ ਨੇ, ਹੋਰ ਪੰਥਕ ਧਿਰਾਂ, ਸਿਆਸੀ ਦਲਾਂ ਨੇ ਵੀ ਸਵਾਲ ਖੜੇ ਕੀਤੇ ਨੇ। ਪਰ ਨਹੀਂ, ਅਗਲਾ 27-20 ਹੈ ਤੇ ਅਗਲਾ ਕਿਉਂ ਪਰਵਾਹ ਕਰੂਗਾ ਵੀ ਅਗਲੀ ਸਰਕਾਰ ਨਾਲ ਬਣਦੀ ਹੈ ਤੇ ਉਹ ਬਾਹਰ ਹੈ। ਤੁਸੀਂ ਇਹ ਦੇਖੋ ਕਿ ਜੇ 14ਵੀਂ ਪੈਰੋਲ ਆ ਤਾਂ ਚੰਦ ਸਾਲਾਂ ਦੇ ਵਿੱਚ, ਅਸਲ ਦੇ ਵਿੱਚ ਤਾਂ 2022 ਤੋਂ ਲੈ ਕੇ 2025 ਤੱਕ ਹੈ ਸਹੀ ਮੈਨੇ 'ਚ ਪੈਰੋਲ। 2020 ਦੇ ਵਿੱਚ ਤਾਂ 1 ਦਿਨ ਦੀ ਪੈਰੋਲ ਮਿਲੀ, ਇੱਕ ਵਾਰ ਜੀ। 21 ਦੇ ਵਿੱਚ ਵੀ 1 ਦਿਨ ਦੀ ਪੈਰੋਲ ਮਿਲੀ, ਇੱਕ ਵਾਰ। ਇਹ ਟੈਸਟਿੰਗ ਸੀ, ਰਿਐਕਟ ਕੀ ਆਉਂਦਾ। ਸਹੀ ਗੱਲ ਹੈ, ਬਿਲਕੁਲ। ਤੇ ਉਸ ਤੋਂ ਬਾਅਦ ਝਾਕਾ ਜਿਹਾ ਖੁੱਲਿਆ 2022 'ਚ 3 ਵਾਰ ਪੈਰੋਲ ਮਿਲੀ, ਜਨਵਰੀ 'ਚ ਵੀ, ਜੂਨ 'ਚ ਵੀ, ਅਕਤੂਬਰ 'ਚ ਵੀ। ਪਹਿਲਾਂ 21 ਦਿਨਾਂ ਦੀ, ਫਿਰ 30 ਦਿਨਾਂ ਦੀ, ਫਿਰ 40 ਦਿਨਾਂ ਦੀ। 2022 ਦਾ ਰਿਕਾਰਡ ਹੈ। ਫਿਰ 2023 'ਚ ਵੀ 3 ਵਾਰ ਪੈਰੋਲ ਮਿਲੀ, ਜਨਵਰੀ 'ਚ, ਫਿਰ ਜੁਲਾਈ 'ਚ, ਫਿਰ ਨਵੰਬਰ 'ਚ। ਪਹਿਲਾਂ 40 ਦਿਨਾਂ ਦੀ, ਫਿਰ 30 ਦਿਨਾਂ ਦੀ, ਫਿਰ 21 ਦਿਨਾਂ ਦੀ। ਫਿਰ 2024 'ਚ ਵੀ 3 ਵਾਰ ਪੈਰੋਲ ਮਿਲੀ, ਜਨਵਰੀ 'ਚ, ਅਗਸਤ 'ਚ, ਅਕਤੂਬਰ 'ਚ। ਇਹ ਵੀ ਪਹਿਲਾਂ 50 ਦਿਨਾਂ ਦੀ, ਫਿਰ 21 ਦਿਨਾਂ ਦੀ, ਫਿਰ 20 ਦਿਨਾਂ ਦੀ। ਤੇ 2025 ਚੜ੍ਹਦੇ ਜਨਵਰੀ 'ਚ ਫਿਰ ਅਪ੍ਰੈਲ 'ਚ, ਫਿਰ
ਤੇ ਹੁਣ ਅਗਸਤ 'ਚ ਫੇਰ ਜੀ ਤੇ ਅਜੇ ਤਾਂ ਅਗਸਤ ਆਇਆ, ਇਹਦਾ ਮਤਲਬ ਜਿਸ ਰੇਸ਼ੋ ਨਾਲ ਦੌੜ ਰਿਹਾ ਬਾਬਾ ਤਾਂ 1-2 ਵਾਰ ਹੋਰ ਬਾਹਰ ਆਊਗਾ ਜੀ ਇਸ ਸਾਲ 'ਚ। ਪਿਛਲੀ ਵਾਰ ਦੇ 3 ਵਾਲਾ ਵੀ ਹਿਸਾਬ ਕਿਤਾਬ ਤੋੜਨਾ ਤੁਸੀਂ ਇਸ ਵਾਰ 4 ਜਾਂ 5 ਵਾਰ ਦਓਗੇ ਜੀ ਬਿਲਕੁਲ। ਮੈਨੂੰ ਇਹ ਚੰਗੀ ਤਰ੍ਹਾਂ ਬਹੁਤ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਆ ਸ਼ਰਮਾ ਜੀ, ਜਦੋਂ ਆਪਾਂ ਇੱਕ ਵਾਰੀ ਪਹਿਲਾਂ ਇਹਨੂੰ ਪੈਰੋਲ ਮਿਲੀ ਸੀ ਸ਼ਾਇਦ 12ਵੀਂ ਜਾਂ 13ਵੀਂ, ਉਦੋਂ ਆਪਾਂ ਤੁਸੀਂ ਬੜੀ ਤਫਸੀਲ ਦੇ ਨਾਲ ਦੱਸਿਆ ਸੀਗਾ ਵੀ ਕਦੋਂ ਕਿਹੜੇ ਸੂਬੇ 'ਚ ਚੋਣਾਂ ਸੀਗੀਆਂ ਤੇ ਉਸ ਮੌਕੇ ਗੁਰਮੀਤ ਰਾਮ ਰਹੀਮ ਨੂੰ ਜਿਹੜਾ ਉਹ ਬਾਹਰ ਸਰਕਾਰ ਵੱਲੋਂ ਲਿਆਂਦਾ ਗਿਆ ਉਹਦਾ ਲਾਹਾ ਲੈਣ ਦੇ ਲਈ। ਬਾਹਰ ਆ ਕੇ ਜਿਵੇਂ ਆਪਾਂ ਦੇਖਿਆ ਕਈਆਂ ਦੀਆਂ ਤਾਂ ਹੱਥ ਕੜੀਆਂ ਨਹੀਂ ਖੁੱਲਦੀਆਂ, ਪਰ ਇੱਥੇ ਆਨਲਾਈਨ ਸੰਗਤ ਦੇ ਵਿੱਚ ਵਿਚਰਨਾ ਵੀ ਵੇਖਿਆ, ਆਨਲਾਈਨ ਪ੍ਰੋਗਰਾਮ ਵੀ ਦੇਖੇ, ਉਹਦੇ 'ਚ ਬੀਜੇਪੀ ਦੇ ਲੀਡਰ ਵੀ ਜਾਂਦੇ ਦੇਖੇ ਆਪਾਂ। ਸੋ ਇਹ ਸਿਆਣੇ ਕਿਸੇ ਫਿਲਾਸਫਰ ਨੇ ਕਿਹਾ ਜੀ 14ਵੀਂ ਵਾਰ ਹੈ ਤੇ ਇਹਦੇ ਵਿੱਚ 8 ਜਾਂ 9 ਵਾਰ ਸਿੱਧੀਆਂ ਚੋਣਾਂ ਨਾਲ ਸੰਬੰਧਿਤ ਆ, ਮਤਲਬ ਪਹਿਲੀਆਂ 2 ਤਾਂ ਕੱਢ ਦੋ, ਇੱਕ ਦਿਨ ਵਾਲੀ ਤਾਂ ਚਲੋ ਛੱਡੇ ਦੋ। ਹਾਂਜੀ ਬਿਲਕੁਲ ਜਿਹੜੀ ਪੈਰੋਲ ਸਹੀ ਰੂਪ 'ਚ ਮਿਲੀ ਹੈ ਤਾਂ ਉਹ 12 ਵਾਰ ਹੈ। 12 'ਚ ਜੇ 8 ਜਾਂ 9 ਵਾਰ ਚੋਣਾਂ ਨਾਲ ਜੋੜ ਕੇ ਦਾ ਮਤਲਬ ਸਿਆਸੀ ਹੈ ਸਾਰਾ ਕੁਝ। ਜੀ ਕਿਸੇ ਬਿਹਾਰ ਦੀ ਦੂਰ ਨੇ। ਬਿਲਕੁਲ ਕਿਸੇ ਸਿਆਣੇ ਫਿਲਾਸਫਰ ਨੇ ਸ਼ਰਮਾ ਜੀ ਕਿਹਾ ਸੀ, ਉਹ ਕਹਿੰਦਾ ਵੀ ਜਿੰਨੀ ਵਾਰੀ ਤੁਸੀਂ ਇੱਕ ਨਵਾਂ ਅਨਿਆਂ ਕਰਦੇ ਹੋ ਉਨੀ ਵਾਰੀ ਨਿਆਂ ਦੀ ਉਮੀਦ ਹੋਰ ਮੱਧਮ ਹੋ ਜਾਂਦੀ। ਤੁਸੀਂ ਨਵੀਂ ਕੋਈ ਮਿਸਾਲ ਪੈਦਾ ਕਰਦੇ ਹੋ ਨਾ, ਉਨੀ ਵਾਰ ਜਿਹੜਾ ਕੋਈ ਬੰਦਾ ਤੁਹਾਡੇ ਤੋਂ ਆਸ ਰੱਖੀ ਬੈਠਾ ਉਹਦੀ ਉਮੀਦ ਹੋਰ ਮੱਧਮ ਹੋ ਜਾਂਦੀ ਹੈ। ਅਗਲੀ ਗੱਲ ਕਰੀਏ ਉਹਨਾਂ ਲੋਕਾਂ ਤੋਂ ਜਿਨ੍ਹਾਂ ਨੂੰ ਬੜੀਆਂ ਉਮੀਦਾਂ ਦੇ ਨਾਲ ਚੁਣਿਆ ਗਿਆ ਸੀ, ਇਨਕਲਾਬ ਦੀ ਸਰਕਾਰ ਆਈ ਸੀ ਪੰਜਾਬ ਦੇ ਵਿੱਚ, ਕਹਿੰਦੇ ਇਹਨਾਂ ਨੇ ਸਕੂਲ ਦੇ ਵਿੱਚ ਹੀ ਮਾਸਟਰਨੀ ਨੂੰ, ਅਧਿਆਪਕਾਂ ਨੂੰ ਕਲਾਸਰੂਮ ਦੇ ਵਿੱਚ ਹੀ ਕੈਦ ਕਰਤਾ ਜੀ। ਮਤਲਬ ਕੈਸੀ ਇਨਕਲਾਬੀ ਸਰਕਾਰ ਹੈ ਜਿਨ੍ਹਾਂ ਨੂੰ ਹੁਣ ਸਕੂਲਾਂ 'ਚ ਡਿਊਟੀ ਟਾਈਮ 'ਚ ਪੜ੍ਹਾਉਂਦੇ ਅਧਿਆਪਕਾਂ ਤੋਂ ਵੀ ਡਰ ਲੱਗਦਾ, ਖਤਰਾ ਹੋ ਗਿਆ। ਬਿਲਕੁਲ ਜੀ ਸਿਰਫ ਇਸ ਗੱਲ ਤੋਂ ਵੀ ਕਿ ਉਹ ਆ ਕੇ ਜੀ ਧਰਨਾ ਨਾ ਲਾ ਦੇਵੇ, ਉਹ ਕਾਲੀ ਝੰਡੀ ਨਾ ਦਿਖਾ ਦੇਵੇ, ਉਹ ਪ੍ਰਦਰਸ਼ਨ ਨਾ ਕਰ ਦੇਵੇ। ਪਹਿਲਾਂ ਤਾਂ ਉਹ ਜਿਹੜੀ ਟੈਂਕੀ ਤੋਂ ਤਾਰੀ ਸੀ ਭੈਣ ਬਣਾ ਕੇ ਉਹਦੇ, ਫਿਰ ਹੋਰ ਜਿੰਨੇ ਹੀ ਕਾਰਕੁਨ ਜਿਹੜੇ ਨੂੰ ਲੱਗਦੇ ਨੇ ਕਿ ਇਹ ਰੋਸ ਪ੍ਰਗਟਾ ਸਕਦੇ ਨੇ, ਖੁਦੇ ਕਹਿੰਦੇ ਹੁੰਦੇ ਸੀ ਕਿ ਘਰੇ ਤੁਹਾਡੇ ਪਿੰਡ 'ਚ ਮੰਤਰੀ ਆਵੇ ਸੰਤਰੀ ਆਵੇ ਉਹਨੂੰ ਘੇਰ ਕੇ ਸਵਾਲ ਕਰਿਆ ਕਰੋ। ਤੇ ਹੁਣ ਜਦੋਂ ਆਪਣੀ ਵਾਰੀ ਆਈ ਤਾਂ ਹੁਣ 42 ਗੱਡੀਆਂ ਦੇ ਕਾਫਲੇ ਦੇ ਨਾਲ 200 ਸੁਰੱਖਿਆ ਕਰਮੀਆਂ ਦੇ ਬਾਵਜੂਦ ਵੀ ਡਰ ਲੱਗਦਾ ਕਿ ਆ ਕੇ ਕੋਈ ਝੰਡਾ ਨਾ ਦਿਖਾ ਦੇਵੇ, ਕੋਈ ਸਵਾਲ ਨਾ ਕਰ ਲਵੇ। ਕੈਸੇ ਸਹਿਮੇ ਹੋਏ ਨੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ। ਤੇ ਇਹ ਬਸ਼ਰਮੀ ਦੀ ਹੱਦ ਸੀ ਕਿ ਟੀਚਰ ਨੂੰ ਨਜ਼ਰਬੰਦ ਕਰਨ ਲਈ ਤੁਸੀਂ ਸਕੂਲ ਦਾ ਗੇਟ ਹੀ ਨਹੀਂ ਟੱਪੇ, ਤੁਸੀਂ ਪ੍ਰਿੰਸੀਪਲ ਦੇ ਕਮਰੇ 'ਚ ਹੀ ਦਾਖਲ ਨਹੀਂ ਹੋਏ, ਤੁਸੀਂ ਸਕੂਲ ਦੇ ਬਰਾਂਡੇ 'ਚ ਨਹੀਂ ਜਾ ਕੇ ਖੜੇ, ਤੁਸੀਂ ਉਹਦੀ ਕਲਾਸ 'ਚ ਜਾ ਬੈਠੇ। ਇਹ ਬਸ਼ਰਮੀ ਦੀ ਹੱਦ ਸੀ। ਇੱਕ ਟੀਚਰ ਆਪਣੀ ਡਿਊਟੀ ਤੇ ਹੈ, ਸਕੂਲ ਟਾਈਮ 'ਚ ਹੈ ਤੇ ਤੁਸੀਂ ਉਹਦੀ ਕਲਾਸ 'ਚ ਜਾ ਕੇ ਉਹਨੂੰ ਇਹ ਇਸ ਲਈ ਬੈਠੇ ਹੋ ਜੀ ਕਿ ਕਿਤੇ ਇੱਥੋਂ ਨਿਕਲ ਕੇ ਧਰਨਾ। ਬਈ ਜੇ ਉਹ ਡਿਊਟੀ ਟਾਈਮ ਤੇ ਜਾਂਦੀ ਉਹਦੇ ਪਰ ਵਿਭਾਗੀ ਕਾਰਵਾਈ ਕਰ ਲਿਓ। ਸਹੀ ਹੈ, ਤੁਸੀਂ ਤਾਂ ਸਰਕਾਰ ਦੇ ਵਿੱਚ, ਜੇ ਡਿਊਟੀ ਟਾਈਮ 'ਚ ਉਹ ਫਰਲੋ ਮਾਰ ਕੇ ਜਾਂਦੀ ਆ, ਜੇ ਤਾਂ ਉਹਨੇ ਉਸ ਦਿਨ ਦੀ ਛੁੱਟੀ ਲਈ ਵੀ ਆ ਫਿਰ ਤਾਂ ਉਹਦਾ ਅਧਿਕਾਰ ਹੈ ਵੀ ਉਹ ਜਿੱਥੇ ਮਰਜ਼ੀ ਜਾਵੇ, ਜੋ ਮਰਜ਼ੀ ਜਾਵੇ, ਹੈ ਨਾ। ਜੇ ਉਹ ਡਿਊਟੀ ਟਾਈਮ 'ਚ ਹੈ, ਸਕੂਲ 'ਚ ਉਹਦੀ ਹਾਜ਼ਰੀ ਹੈ ਤੇ ਉਹ ਤੋਂ ਬਾਅਦ ਵੀ ਉਹ ਉੱਥੋਂ ਨਿਕਲ ਕੇ ਜਾਂਦੀ ਹੈ, ਪਹਿਲਾਂ ਜਾਂਦੀ ਹੈ, ਕੁਝ ਜਾਂਦੀ ਹੈ, ਫਿਰ ਤੁਸੀਂ ਕਰ ਲਿਓ ਵਿਭਾਗੀ ਕਾਰਵਾਈ। ਸਹੀ ਹੈ, ਪਰ ਆਹ ਕਿਹੜਾ ਤਰੀਕਾ ਕਿ ਤਿੰਨ ਪੁਲਿਸ ਵਾਲੇ ਉਹਦੀ ਕਲਾਸ 'ਚ ਬੈਠੇ ਹੋ, ਜਵਾਕ ਬੜੇ ਛੋਟੇ ਛੋਟੇ ਨੇ ਉਹ, ਤੇ ਉਹ ਜਵਾਕਾਂ ਦੇ ਉੱਤੇ ਕੀ ਬੀਤੀ ਹੋਊਗੀ ਜੀ। ਕਹਿੰਦੇ ਸਾਰਾ ਦਿਨ ਮਤਲਬ 6 ਘੰਟੇ ਲਗਭਗ ਪੁਲਿਸ ਵਾਲੇ ਕਲਾਸ 'ਚ ਬੈਠੇ ਰਹੇ। ਇੱਕ ਮੁੰਡਾ ਤੇ 2 ਬੀਬੀਆਂ ਨੇ ਜੀ, ਖਾਕੀ ਵਰਦੀ ਪਾਈ ਹੈ ਤੇ ਉਹ ਤਾਂ ਐ ਚੌੜੇ ਹੋ ਕੇ ਕੁਰਸੀਆਂ ਤੇ ਬੈਠੇ ਨੇ ਕਿ ਪਤਾ ਨਹੀਂ ਅੱਜ ਅਸੀਂ ਮਤਲਬ ਕਿ ਕਿੱਥੇ ਆਏ ਹੋਏ ਆ। ਤੇ ਸਕੂਲ ਵਾਲਿਆਂ ਨੇ ਚਾਹ ਪਾਣੀ ਦੀ ਸੇਵਾ ਵੀ ਕੀਤੀ ਹੋਣੀ ਵਿਚਾਰਿਆਂ ਨੂੰ। ਤੇ ਉਹ ਤੋਂ ਬਾਅਦ ਬੱਚਿਆਂ ਤੇ ਜਿਹੜਾ ਸਹਿਮ ਦਾ ਅਸਰ ਪਿਆ ਹੋਊਗਾ ਜਾਂ ਆਪਣੇ ਅਧਿਆਪਕਾਂ ਪ੍ਰਤੀ ਉਹਨਾਂ ਦੇ ਮਨ 'ਚ ਕੀ ਆਇਆ ਹੋਊਗਾ, ਕਿੰਨੇ ਤਰ੍ਹਾਂ ਦੇ ਖਿਆਲ ਬਲਬਲੇ ਆਏ ਹੋਣਗੇ, ਹੈ ਨਾ। ਉਹਦੇ ਲਈ ਕੌਣ ਜ਼ਿੰਮੇਵਾਰ ਹੈ ਜੀ। ਇਹ ਬੱਚਿਆਂ ਤੇ ਮਾਨਸਿਕ ਤਸ਼ੱਦਦ ਨਹੀਂਗਾ ਹੈਗਾ। ਬਿਲਕੁਲ, ਮੈਂ ਅਧਿਆਪਕ ਤੁਸੀਂ ਜੋ ਕੀਤਾ ਬੱਚਿਆਂ ਤੇ, ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਸੋ ਇਹਦੇ ਲਈ ਕੋਈ ਕਾਰਵਾਈ ਹੋਣੀ ਨਹੀਂ ਚਾਹੀਦੀ, ਅਦਾਲਤ ਨੂੰ ਸਵੈ ਨੋਟਿਸ ਲੈ ਲੈਣਾ ਚਾਹੀਦਾ ਇਹ ਜਿਹੇ ਮਸਲੇ ਦਾ। ਮਤਲਬ ਕੋਈ ਕਿਆ ਕਰਦਾ ਤਾਂ ਸਮਝ ਆਉਂਦਾ। ਹਰ ਸਟੇਜ ਤੋਂ ਜਿਹੜਾ ਇਹ ਗੋਗਾ ਗਾਉਂਦਾ ਹੋਵੇ ਮੈਂ ਮਾਸਟਰ ਦਾ ਮੁੰਡਾ, ਉਹਨੂੰ ਮਾਸਟਰਾਂ ਦੀ ਇੱਜ਼ਤ ਕਰਨੀ ਨਹੀਂ ਆਉਂਦੀ। ਲੱਖ ਲਾਹਨਤ ਹੈ ਇਹ ਜਿਹੇ ਮੁੱਖ ਮੰਤਰੀ ਤੇ ਜੀ। ਬਿਲਕੁਲ, ਦੇਖੋ ਗੱਲਾਂ ਕਰਨੀਆਂ, ਇਨਕਲਾਬ ਦੀਆਂ ਗੱਲਾਂ ਕਰਨੀਆਂ, ਲੋਕਾਂ ਨੂੰ ਨਿਆਂ ਦੇਣ ਦੀਆਂ ਗੱਲਾਂ ਕਰਨੀਆਂ, ਇੱਕ ਨਵੀਂ ਤਰ੍ਹਾਂ ਦੀ ਸਰਕਾਰ ਚਲਾਉਣ ਦੀਆਂ, ਪਿੰਡਾਂ 'ਚੋਂ ਸਰਕਾਰ ਚਲਾਉਣ ਦੀਆਂ ਸ਼ਰਮਾ ਜੀ, ਤੇ ਕਰਤੂਤਾਂ ਕਿਹੜੀਆਂ ਕਰਨੀਆਂ, ਤੇ ਲੋਕ ਲਾਹਨਤ ਹੀ ਪਾਉਣਗੇ, ਹੋਰ ਕੀ ਕਰਨਗੇ। ਬਠਿੰਡਾ ਦੇ ਸਰਕਾਰੀ ਸਕੂਲ ਦੀ ਘਟਨਾ ਜੀ। ਹਾਂਜੀ ਬਿਲਕੁਲ, ਬਹੁਤ ਫੋਟੋਆਂ ਕੇਜਰੀਵਾਲ ਹੋਰਾਂ ਨੇ ਸ਼ਾਇਦ ਲੁਧਿਆਣੇ ਆਉਣਾ ਸੀ ਰੈਲੀ ਕਰਨ,
ਮਤਲਬ ਲੁਧਿਆਣਾ ਕਿਤੇ ਤੇ ਬਠਿੰਡਾ ਕਿਤੇ, ਹੈਨਾ, ਤੇ ਤਾਂ ਵੀ ਤੁਹਾਨੂੰ ਇਹ ਡਰ ਲੱਗਦਾ। ਤੁਸੀਂ ਜੀ ਇੰਨਾ ਹੀ ਆ, ਬਾਹਰ ਚੋਰੀ ਛਿਪੇ ਗੇਟ ਤੇ ਖੜਾ ਲਓ, ਆਪਣੀ ਜੀਪ ਜੂਪ ਬਾਹਰ ਲੈ ਕੇ ਖੜੇ ਰਹੋ, ਰੇਕੀ ਕਰ ਲਓ, ਹੈਨਾ, ਤੇ ਪਰ ਅੰਦਰ ਸਕੂਲ ਚ ਵੜ ਕੇ ਮੁਰਗੀ ਖਾਨਾ ਖੋਲ ਲਓ, ਲੋਕਾਂ ਨੂੰ ਸਲਾਹਾਂ ਦਿੰਦੇ ਸੀ, ਆਪ ਖੋਲ ਲਓ ਜੇ ਡਰ ਲੱਗਦਾ ਤਾਂ। ਜਾਂਦੇ ਜਾਂਦੇ ਗੱਲ ਯਾਦ ਕਰੀਏ ਸਤਪਾਲ ਮਲਿਕ ਨੂੰ। ਸਤਪਾਲ ਮਲਿਕ ਭਾਜਪਾ ਦੇ ਵਿੱਚ ਸੀਗੇ, ਰਾਜ ਸਭਾ ਦੇ ਵਿੱਚ ਵੀ ਗਏ, ਲੋਕ ਸਭਾ ਦੇ ਲਈ ਵੀ ਚੁਣੇ ਗਏ, ਵਿਭਾਗੀ ਦੇ ਲਈ ਜਾਣੇ ਜਾਂਦੇ ਸੀਗੇ। ਚਲੋ ਪੋਲੀਟੀਕਲ ਸਮੇਂ ਦੇ ਦੌਰਾਨ ਬੰਦੇ ਤੋਂ ਬਥੇਰੇ ਫੈਸਲੇ, ਬਥੇਰੇ ਬਿਆਨ ਦੇ ਅਜਿਹੇ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਵਿਵਾਦ ਵੀ ਖੜੇ ਹੋ ਜਾਂਦੇ ਨੇ, ਪਰ ਉਹਨਾਂ ਨੂੰ ਜਿਹੜਾ ਯਾਦ ਕੀਤਾ ਜਾ ਰਿਹਾ ਉਹ ਹੈ ਕਿਸਾਨੀ ਦੇ ਹੱਕ ਦੇ ਲਈ, ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਦੇ ਆਗੂ ਦੇ ਤੌਰ ਤੇ ਯਾਦ ਕੀਤਾ ਜਾ ਰਿਹਾ। ਬਿਲਕੁਲ ਜੀ, ਸਤਪਾਲ ਮਲਿਕ ਯੂਪੀ ਨਾਲ ਸੰਬੰਧਿਤ, ਕਿਸਾਨ ਪਰਿਵਾਰ ਨਾਲ ਸੰਬੰਧਿਤ ਜਾਟ ਪਰਿਵਾਰ ਆਉਂਦੇ ਸੀ ਤੇ ਵਿਦਿਆਰਥੀਆਂ ਤੋਂ ਉਹਨਾਂ ਨੇ, ਵਿਦਿਆਰਥੀ ਕਾਲ ਤੋਂ ਹੀ ਉਹਨਾਂ ਨੇ ਮਤਲਬ ਲੀਡਰੀ ਦਾ ਰਾਹ ਚੁਣਿਆ, ਵਿਦਿਆਰਥੀਆਂ ਰਹੇ, ਉਸ ਤੋਂ ਬਾਅਦ ਰਾਜਨੀਤਿਕ ਪਿੜ ਚ ਨਿਤਰੇ, ਹੈਨਾ, ਜਿਹੜੇ ਦਲ ਦੀ ਬਾਤ ਕੀਤੀ ਉਹ ਚੋਂ ਨਿਕਲ ਕੇ ਕਾਂਗਰਸ ਚ ਵੀ ਗਏ, ਕਾਂਗਰਸ ਚੋਂ ਫਿਰ ਵਾਪਸ ਉਸੇ ਦਲ ਚ ਆਏ ਤੇ ਫਿਰ ਬੀਜੇਪੀ ਚ ਵੀ ਆਏ। ਤੇ ਬਿਲਕੁਲ ਤੁਸੀਂ ਦਰੁਸਤ ਫਰਮਾਇਆ ਕਿ ਵੱਖ-ਵੱਖ ਲੋਕ ਸਭਾ, ਰਾਜ ਸਭਾ ਦੇ ਅਹੁਦਿਆਂ ਤੇ ਵੀ ਰਹੇ, ਤੇ ਫਿਰ ਰਾਜਪਾਲ ਵੀ ਉਹਨਾਂ ਨੇ, ਤੇ ਉਪ ਰਾਜਪਾਲ, ਇੱਥੋਂ ਤੱਕ ਕਿ ਧਾਰਾ 370 ਹਟਾਉਣ ਵਾਲੇ ਸਮੇਂ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਸੀ, ਉਹ ਵੀ ਇਹਨਾਂ ਦੇ ਸਵਾਲੀਆ ਨਿਸ਼ਾਨ ਲੱਗਿਆ ਕਿ ਤੁਸੀਂ ਉਸ ਕਾਰਵਾਈ 'ਚ ਵੀ ਸ਼ਾਮਲ ਸੀ। ਪਰ ਉਹਦੇ ਬਾਵਜੂਦ ਵੀ ਅੱਜ ਦੇ ਅਜੋਕੇ ਦੌਰ ਦੀ ਸਿਆਸਤ ਦੇ ਵਿੱਚ ਇੱਕ ਅਜਿਹੇ ਸਥਾਨ ਦਾ ਲੱਭਣਾ ਬਹੁਤ ਔਖਾ ਹੋ ਜਾਂਦਾ ਜਿਹੜੀ ਧਿਰ ਨਾਲ ਹੋਵੇ, ਜਿਹੜੀ ਪਾਰਟੀ ਨਾਲ ਹੋਵੇ, ਉਸੇ ਨੂੰ ਸਵਾਲ ਕਰ ਲਵੇ, ਉਸੇ ਨੂੰ ਸ਼ੀਸ਼ਾ ਵਿਖਾ ਲਵੇ। ਇਹੋ ਜਿਹੇ ਲੀਡਰ ਹੁਣ ਨਹੀਂ, ਬਹੁਤ ਘੱਟ ਜੀ ਹਜੂਰੀਏ ਭਾਰੂ ਨੇ ਅੱਜ ਕੱਲ੍ਹ। ਇਹ ਖਾਸ ਕਰਕੇ ਜਦੋਂ ਪੁਲਵਾਮਾ ਹੋਇਆ ਉਸ ਨੂੰ ਲੈ ਕੇ ਜਿਵੇਂ ਇਹਨਾਂ ਨੇ ਵੱਡੇ ਸਵਾਲ ਖੜੇ ਕੀਤੇ, ਉਹ ਸਦਾ ਯਾਦ ਰਹਿਣਗੇ। ਬਿਲਕੁਲ। ਫਿਰ ਉਸ ਤੋਂ ਬਾਅਦ ਜਦੋਂ 3 ਖੇਤੀ ਕਾਨੂੰਨ ਆਏ ਤੇ ਜਿਵੇਂ ਕਿਸਾਨਾਂ ਦੇ ਹੱਕ 'ਚ ਡਟ ਕੇ ਖੜੇ, ਹੈ ਨਾ, ਉਹ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਚੇਤਿਆਂ 'ਚ ਰਹਿਣਗੇ। ਬਿਲਕੁਲ। ਇਹ ਦੇਖੋ ਕਿ ਇਕੱਲਾ ਇਹਨਾਂ ਨੇ ਸਰਕਾਰੀ ਸਮਾਗਮ ਹੋਵੇ, ਜਨਤਕ ਸਮਾਗਮ ਹੋਵੇ, ਉੱਥੇ ਹੀ ਕਿਸਾਨੀ ਦੀ ਪੈਰਵੀ ਨਹੀਂ ਕੀਤੀ, ਉੱਥੇ ਹੀ ਪੰਜਾਬੀਆਂ ਦੀ ਪੈਰਵੀ ਨਹੀਂ ਕੀਤੀ, ਬਲਕਿ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਿਹਾ ਕਿ ਗਲਤੀ ਨਾਲ ਵੀ ਇਹਨਾਂ ਕਿਸਾਨਾਂ ਨੂੰ, ਖਾਸ ਕਰ ਪੰਜਾਬੀਆਂ ਸਿੱਖਾਂ ਨੂੰ ਖਾਲੀ ਹੱਥ ਨਾ ਮੋੜ ਬੈਠੀ, ਇਹਨਾਂ ਨੂੰ ਨਿਰਾਸ਼ ਕਰਕੇ ਨਾ ਮੋੜ ਬੈਠੀ। ਸਾਡੇ ਸਿੱਖ ਇਤਿਹਾਸ ਤੋਂ ਜਾਣੂ ਕਰਾ ਕੇ ਆਏ ਉਹਨਾਂ ਨੂੰ, ਭਰਾਵਾ ਇਹ ਇਤਿਹਾਸ ਮੁਗਲ ਕਾਲ ਤੋਂ ਲੈ ਕੇ ਹੁਣ ਤੱਕ ਵਾਲਾ ਤੇ ਅੰਗਰੇਜ਼ ਕਾਲ ਤੋਂ ਲੈ ਕੇ ਹੁਣ ਇੰਦਰਾ ਤੱਕ ਵਾਲਾ ਸਾਰਾ ਪੜ੍ਹ ਲਈ। ਸੋ ਇਸ ਲਈ ਇਸ ਤਰੀਕੇ ਕਾਰ ਨਾਲ ਮਤਲਬ ਕਿ ਜਿੱਥੇ ਤੁਹਾਡੇ ਲੋਕ ਅਹੁਦਿਆਂ ਨੂੰ ਬਚਾਉਣ ਦੇ ਲਈ ਦੰਡਵਤ ਹੁੰਦੇ ਹੋਣ, ਇਹਨਾਂ ਡੰਡ ਬੈਠਕਾਂ ਕੱਢਦੇ ਲੰਮੇ ਹੋਣ, ਉੱਥੇ ਮਤਲਬ ਕਿ ਅਹੁਦਿਆਂ ਦੀ ਪਰਵਾਹ ਨਾ ਕਰਕੇ ਇਸ ਉਮਰੇ ਜਦੋਂ ਬੰਦਾ ਸੋਚਦਾ ਕਿ ਬੁਢਾਪਾ ਸਖਾਲਾ ਕੱਟ ਜਾਵੇ ਸਰਕਾਰ ਦੇ ਸਿਰ ਤੇ, ਉੱਥੇ ਅਜਿਹੇ ਹਾਲਾਈ ਦਾ ਬੜਾ ਨੀਗਾ। ਸੋ ਉਹ ਹਮੇਸ਼ਾ ਸੱਚ ਬੋਲਣ ਦੇ ਪੱਖੋਂ, ਸ਼ੀਸ਼ਾ ਵਿਖਾਉਣ ਦੇ ਪੱਖੋਂ, ਇਹਨਾਂ ਆਮ ਲੋਕਾਂ ਨਾਲ, ਕਿਸਾਨਾਂ ਨਾਲ, ਮਜ਼ਦੂਰਾਂ ਨਾਲ ਖੜਨ ਦੇ ਪੱਖੋਂ ਸਦਾ ਪੰਜਾਬ ਦੇ ਸਤਿਕਾਰਤ ਰਹਿਣਗੇ, ਚੇਤੇ ਰਹਿਣਗੇ। ਕਿਸਾਨ ਅੰਦੋਲਨ 'ਚ ਆਪਣਿਆਂ ਤੋਂ ਇਲਾਵਾ ਜੇ ਪੰਜਾਬੀਆਂ ਦਾ ਕਿਸੇ ਨੇ ਦਿਲ ਜਿੱਤਿਆ ਤਾਂ 2 ਹੀ ਨਾਂ ਨੇ, ਇੱਕ ਰਕੇਸ਼ ਟਕੈਤ ਦਾ, ਦੂਜਾ ਸਤਪਾਲ ਮਲਿਕ ਦਾ। ਤੇ ਸਤਪਾਲ ਮਲਿਕ ਦੇ ਲਈ ਅਰਜ਼ੋਈਆਂ ਹੋਈਆਂ ਸੀ, ਅਰਦਾਸਾਂ ਹੋਈਆਂ ਸੀ ਜਦੋਂ ਉਹਨਾਂ ਦੀ ਸਿਹਤ ਵਿਗੜੀ ਦਾ ਪਤਾ ਲੱਗਿਆ ਅਖੰਡ ਪਾਠ ਦਾ। ਸੋ ਹੁਣ ਫੇਰ ਇਕੱਠ ਰੱਖੇ ਜਾਣਗੇ, ਭੋਗ ਪਾਏ ਜਾਣਗੇ, ਉਹ ਹਮੇਸ਼ਾ ਯਾਦ ਰਹਿਣਗੇ। ਦੇਖੋ, ਲੋਕਾਂ ਦੇ ਲਈ ਖੜਨ ਵਾਲੇ, ਲੋਕਾਂ ਦੇ ਲਈ ਹਾਂ ਦਾ ਨਾਰਾ ਮਾਰਨ ਵਾਲੇ ਲੋਕ ਮਨਾਂ ਦੇ ਵਿੱਚ ਉੱਕਰ ਜਾਂਦੇ ਨੇ ਸਦੀਵੀ ਤੌਰ ਤੇ। ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਅੱਜ ਪਾਰਟੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੰਦਾ ਲੱਭਦਾ ਨਹੀਂਗਾ। ਜੀ ਹਜੂਰੀਏ ਭਾਰੂ ਨੇ, ਪੈਰੀ ਹੱਥ, ਗੋਡੀ ਹੱਥ ਲਾਉਣ ਵਾਲੇ, ਆਪਣੇ ਤੋਂ ਛੋਟੀ ਉਮਰ ਦੇ ਆਗੂਆਂ ਦੇ ਗੋਡੀ ਹੱਥ ਲਾਉਣ ਵਾਲੇ ਲੋਕ ਭਾਰੂ ਨੇ, ਚਾਪਲੂਸੀਏ ਭਾਰੂ ਨੇ। ਪਰ ਬਹੁਤ ਘੱਟ ਵਿਰਲੇ ਲੋਕ ਨੇ ਜਿਹੜੇ ਲੋਕਾਂ ਦੀ ਗੱਲ ਕਰਦੇ ਨੇ, ਜਿਹੜੇ ਪਾਰਟੀ ਸਟੈਂਡ ਤੋਂ ਅੱਡ ਹੋ ਕੇ ਤੁਰਦੇ ਨੇ, ਔਰ ਨਾ ਸਿਰਫ ਇੱਕ ਵਾਰੀ ਬਲਕਿ ਹਰ ਵਾਰ ਜਦੋਂ ਵੀ ਉਹਨਾਂ ਨੂੰ ਮੌਕਾ ਮਿਲਦਾ ਜਾਂ ਜਦੋਂ ਵੀ ਅਜ਼ਮਾਇਸ਼ ਹੋਈ ਹੈ ਤਾਂ ਉਸ ਅਜ਼ਮਾਇਸ਼ ਦੇ ਵਿੱਚ ਖਰੇ ਉਤਰੇ ਨੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA।